अस्सलाम वालेकुम जी। अस्सलाम वालेकुम जी नाज़रीन। नाज़रीन साढ़े प्रोग्राम च टी टाइम च अज दो गैसट आए ने साढ़े भाजी। मैं वेख ले भाई दो गैसट आए ने भाजी होनी ने रशीद साहब शहीदा शहीदा इन्हों कहते हैं किसी की सिफारिश ना आए ने भाजी नाल उन्होंने तुहाडा भाई है जी वीर निक्का। अच्छा वीर है मैं क्या भाई है ते ये किसी मसले च आए ने सिफारिश दे नाल के जी कोई गल सुन लो। और सिफारिश कदे नहीं मन्नी, कदे नहीं मन्नी सिफारिश। निक्के वीर नूं जेड़े जेड़े शौक ने वो पूरे करने। इत्थे ना दसी ओ मेरे पुत्रा ओ खोल के दस की करना चाह रहे हैं। ओए असी दी तैसी जेड़ा तेनों ना सिखावे। जी तुसी जेड़ी सिफारिश ना आए हो साहब बहादुर ना मेरा बाऊ यार हत्थ चुक ले इथों। हाँ दस निक्किया केड़ा केड़ा शौक है। तुसी नहीं मेरे उत्तर ओ सर मैनू ये तो दसो ना, मैं अपने नाज़रीन नूं दसां ना कि तुसी आए किधर हो, किस मकसद लिए आओ, ये तो दसो ना। निक्के वीर नूं सिंगर बनन दा शौक है। निक्के वीर नूं एक्टर बनन दा निक्के वीर नूं एक्टर बनन दा शौक है। इत्थे है मेरा निक्का वीर है। अच्छा ऐ ही हो निक्का वीर। एक्टर भी बनाना, सिंगर भी बनाना है। आ तूतड़ू जिहा भी सिखाना। आ जेड़ा 1000 1200 1500 रुपए दा आया वो ले ले मेरे कोलों। लेकिन मेरा वीर सोहना सिंगर बनना चाहिदा ही, सोहना एक्टर बनना चाहिदा ही। भाजी सर जी सिंगर वाला तो बन जाएगा, सिंगर का तो रौला नहीं, सोहना वाला मसला थोड़ा। ना मेरा वीर एक मेरे दिल नूं कुछ हो जांदा जड़ों मेरा वीर दे मतलब कोई गल करदा। दस मेरा वीर की बनना। सर मैं 2 मिनट इन्हां नाल गल कर ताकि मैनूं पता लगे कि मेहरबानी जरा करो। भाजी तुसी सर तुहाडा नाम की है? फरीद कौसरी। फरीद कौसर नहीं कौसरी। तुहाडा नाम फरीद है या कौसरी है? कौसरी ਜਿਹੜਾ ਮੈਨੂੰ ਪਿਆਰ ਨਾਲ ਕਹਿੰਦੇ ਮੇਰੇ ਨਾਮ ਤੇ ਤੁਸੀਂ ਕੀ ਆਏ ਹੋ ਸਿੱਖਣਾ ਕੀ ਤੁਸੀਂ? ਮੈਨੂੰ ਬੁਲਾਲੇ ਨੇ ਕਿਹਾ ਸੀ ਆ ਜਾ ਮੈਂ ਤੈਨੂੰ ਮਰਾਸੀ ਬਣਾ ਕੇ ਲਿਆਉਂ। ਤੁਸੀਂ ਤੇ ਫਿਰ ਗਲਤ ਜਗ੍ਹਾ ਤੇ ਆ ਗਏ ਹੋ। ਅਸੀਂ ਤੇ ਡਾਕਟਰੀ ਦਾ ਕੋਰਸ ਕਰਾ ਰਹੇ ਹਾਂ ਇੱਥੇ। ਇਹ ਇਨਸਟਰੂਮੈਂਟ ਨਹੀਂ, ਇਹ ਬਿਮਾਰੀ ਲੱਭਣ ਵਾਲੀਆਂ ਅੱਛਾ ਜੀ ਤੁਸੀਂ ਗਾਣਾ ਮਤਲਬ ਤੁਸੀਂ ਗਾਣਾ ਸਿੱਖਣਾ ਚਾਹੁੰਦੇ ਹੋ? ਜੀ ਮੈਂ ਗਾਣਾ ਸਿੱਖਣਾ ਚਾਹੁੰਦਾ ਹਾਂ। ਭਾਵੇਂ ਖਾਨਦਾਨ ਸਾਨੂੰ ਜੋ ਮਰਜ਼ੀ ਕਵੇ। ਲਾਲਾ ਜੀ ਮੈਂ ਤੈਨੂੰ ਇੱਕ ਗੱਲ ਦੱਸਣੀ ਹੈ, ਜੇ ਮੈਂ ਆ ਤੂਤਰੂ ਨਾ ਸਿੱਖਿਆ ਤੇ ਮੈਂ ਮਰ ਜਾਵਾਂਗਾ। ਮਰਨ ਦੀ ਗੱਲ ਨਾ ਕਰ ਮੇਰਾ ਵੀਰ। ਉਹ ਭਰਾਵਾ ਮੈਨੂੰ ਸਿਖਾ ਦੇ ਯਾਰ। ਅਰੇ ਮੇਰੇ ਦਿਲ ਨੂੰ ਕੁਛ ਹੋਣ ਡਿਆ ਈ, ਮੈਨੂੰ ਸਿਖਾ ਦੇ। ਅੱਛਾ ਜੀ ਤੁਸੀਂ ਗਾਣਾ ਹੀ ਇਕੱਲਾ ਸਿੱਖਣਾ, ਕਲਾਸੀਕਲ ਸਿੱਖਣਾ, ਕੋਈ ਸਭ ਕੁਝ ਸਿੱਖਣਾ ਇਹਨੇ ਮੇਰਾ ਵੀਰ ਸਭ ਕੁਝ ਸਿੱਖਣਾ। ਆ ਵੀਰਾ ਪਰੇਸ਼ਾਨ ਨਾ ਹੋ। ਤੁਸੀਂ ਕੀ ਕਰਦੇ ਹੋ ਸਰ? ਮੈਂ ਸਿਰਫ ਬੰਦੇ ਮਾਰਦਾ, ਬੰਦੇ ਮਾਰਦੇ ਤੁਸੀਂ? ਕਤਲ ਕਰਦਾ, ਲੱਤਾਂ ਵੱਢਦਾ, ਅੱਛਾ ਬਾਹਾਂ ਵੱਢਦਾ। ਅੱਛਾ 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 ਯਾਨੀ ਤੁਸੀਂ ਬਦਮਾਸ਼ ਟੈਪ ਹੋ, ਡਕੈਤੀਆਂ। ਬਸ ਬੱਚਿਆਂ ਦਾ ਰਿਜ਼ਕ ਲੱਗਾ। ਓਏ ਕਿਹੜਾ ਰਿਜ਼ਕ ਬੱਚਿਆਂ ਨੂੰ ਖਿਲਾ ਰਿਹਾ? ਗੱਡੀਆਂ ਛੱਡੀਆਂ ਲੁੱਟੀ ਦੀਆਂ ਨੇ। ਹਾਂ ਸੋਹਣਾ ਸਿਸਟਮ ਚੱਲ ਰਿਹਾ ਸਿਰਫ ਵੀਰ ਦੀ ਖਾਤਰ। ਜੇ ਮੈਂ ਆ ਨਾ ਸਿੱਖਿਆ ਤੇ ਮੈਂ ਮਰ ਜਾਵਾਂਗਾ। ਠਹਿਰ ਜਾ ਭਾਈ, ਉਹ ਮੈਂ ਸਿਖਾ ਦਿਆਂਗਾ, ਠਹਿਰ ਜਾ। ਉਹ ਮਰਨ ਦੀ ਗੱਲ ਨਾ ਕਰ। ਓਏ ਮੈਂ ਸਾਰੇ ਹੀ ਮਾਰ ਦਿਆਂਗਾ ਜੇ ਨਾ ਸਿਖਾਇਆ ਤੈਨੂੰ। ਇੱਥੋਂ ਸ਼ੁਰੂ ਕਰੀ। ਓਏ ਨਹੀਂ ਓਏ ਠਹਿਰ ਜਾ ਬਬਲੀ, ਕੀ ਨਾ ਕੌਸਰੀ, ਠਹਿਰ ਜਾ। ਕੌਸਰੀ ਅੱਛਾ ਗਾਣਾ ਤੁਸੀਂ ਕਿਸ ਤਰ੍ਹਾਂ ਸਿੱਖ ਕੇ ਕਲਾਸੀਕਲ ਸਿੱਖਣਾ ਜਾਂ ਫਿਲਮੀ ਸਿੱਖਣਾ ਜਾਂ ਤੁਸੀਂ ਕੋਈ ਆਪਣਾ ਫੋਕ ਜਾਂ ਰੋਕਥਾਮ? ਮੁਜਰਾ ਸਿੱਖਣਾ ਹੈ, ਮੁਜਰਾ। ਮੁਜਰਾ? ਹਾਂ ਪਾਣੀ ਵਾਲਾ। ਅੱਛਾ ਤੁਸੀਂ ਮੁਜਰਾ ਸਿੱਖਣਾ ਹੈ ਜੀ। ਅੱਛਾ ਤੁਸੀਂ ਮੇਰੀ ਗੱਲ ਸੁਣੋ ਸਰ, ਆਪਣਾ ਤੁਹਾਡਾ ਨਾਂ ਰਸ਼ੀਦ ਸਾਹਿਬ ਉਰਫ ਸ਼ਹੀਦਾ ਸਾਹਿਬ। ਸ਼ਹੀਦਾ ਭਾਜੀ ਤੁਸੀਂ ਗੱਲ ਸੁਣੋ, ਤੁਸੀਂ ਇਹਨਾਂ ਨੂੰ ਉੱਥੇ ਕਦੀ ਮੌਤ ਦੇ ਖੂਹ ਤੇ ਨਹੀਂ? ਸਾਡਾ ਬਰਾਦਰੀ ਚ ਨੱਕ ਨਹੀਂ ਰਹਿੰਦਾ। ਅੱਛਾ ਮੌਤ ਦੇ ਖੂਹ ਤੇ ਨਹੀਂ ਲਿਜਾਣਾ। ਬਾਕੀ ਜਿਸਮ ਰਹਿ ਜਾਏਗਾ, ਨੱਕ ਦੀ ਖੈਰ ਏ। ਨਹੀਂ ਅਸਲ 'ਚ ਭਾਜੀ ਪਤਾ ਕੀ ਗੱਲ, ਤੁਸੀਂ ਸਾਨੂੰ ਐਵੇਂ ਤੜੀਆਂ ਤੁੜੀਆਂ ਦੇ ਰਹੇ ਹੋ। ਅਸੀਂ ਵੀ ਕੋਈ ਖਾਨਦਾਨੀ ਬੰਦੇ ਆ, ਸਾਡਾ ਵੀ ਭਾਈ ਇੱਕ ਛੋਟਾ ਬਹੁਤ ਅਥਰਾ ਜੀ। ਇਹ ਦੇਖੋ ਗੁੱਸਾ ਨਹੀਂ ਕਰਨਾ ਜਵਾਨਾ, ਮੈਂ ਬੜੇ ਕਰੈਕ ਦਿਮਾਗ ਦਾ ਹੀ ਤੇ ਡਰਦਾ ਵੀ ਬਹੁਤ ਹੀ। ਲਾਣ ਮੇਰੇ ਬਦਮਾਸ਼। ਦੇਖੋ ਮੇਰੀ ਗੱਲ ਸੁਣੋ ਲਾਲਾ ਜੀ, ਇੱਥੇ ਦਾ ਮਾਹੌਲ ਥੋੜਾ ਫਨੀ ਹੈ ਥੋੜਾ, ਤੁਸੀਂ ਆਪਣੇ ਆਪ ਨੂੰ ਥੋੜਾ ਸੌਫਟ ਕਰੋ। ਤੁਸੀਂ ਬਹੁਤ ਜ਼ਿਆਦਾ ਕਰਖਤ ਹੋ ਕੇ ਆਏ ਹੋ। ਇਹ ਤੁਸੀਂ ਦੇਖੋ, ਹਾਂ ਇਹ ਥੋੜਾ ਈਜ਼ੀ ਹੋਵੋ। ਚੱਲ ਹਾਂ ਤੁਸੀਂ ਆਪਣਾ ਭਾਈ ਆਪਣਾ ਕੌਸਰ ਭਾਈ, ਕੌਸਰੀ ਕੌਸਰੀ ਭਾਈ ਤੁਸੀਂ ਗਾਣਾ ਇਕੱਲਾ ਸਿੱਖਣਾ ਜਾਂ ਤੁਸੀਂ ਡਾਂਸ ਵੀ ਥੋੜਾ ਜਿਹਾ ਕਰ ਲੈਂਦੇ ਹੋ?
ਪਹਿਲੋਂ ਤੇ ਮੈਨੂੰ ਸਾਗਾ ਮਾਦਾ ਝਾਗਾ ਮਾਗਾ ਜਿਹੜਾ ਸੁਣਾਓ ਨਾ ਉਹ ਸਾਰਾ ਨਹੀਂ ਸਿਖਾਓ। ਤੁਸੀਂ ਥੋੜਾ ਸਟੈਪ ਡਾਂਸ ਵਗੈਰਾ ਨਾਲ ਕਰੋਗੇ, ਮੈਂ ਉਸ ਹਿਸਾਬ ਨਾਲ ਤੁਹਾਡੀ ਕੈਟਾਗਰੀ ਚੂਜ਼ ਕਰ। ਡਾਂਸ ਇਧਰ ਦਾਣਾ ਇੱਕ ਮਿੰਟ ਜਰਾ ਬੇਟਾ ਵਜਾਉਣ ਵਾਲਾ ਫੜਾਈ ਜਰਾ ਇੱਥੇ ਖੜੇ ਹੋ ਕੇ ਤੇਰਾ ਥੋੜਾ ਜਿਹਾ ਡਾਂਸ ਜਰਾ ਮੈਨੂੰ ਦਿਖਾਣਾ ਜੀ ਜੀ ਇੱਥੇ ਬਸ ਇਹਦਾ ਇਧਰ ਮੈਂ ਥੋੜਾ ਮੈਂ ਤੁਹਾਨੂੰ ਚੈੱਕ ਕਰ ਲਵਾਂ ਨਾ ਕਿ ਮੈਂ ਤੁਹਾਨੂੰ ਫਿਰ ਕਿੱਥੋਂ ਕਲਾਸ ਸ਼ੁਰੂ ਕਰਨੀ। ਜਿੱਦਾਂ ਮਰਜ਼ੀ check ਦੇਖੋ ਲਾਲਾ ਜੀ ਜਿਹੜਾ ਸਟੂਡੈਂਟ ਹੁੰਦਾ ਨਾ ਉਹਨੂੰ ਪਹਿਲੇ ਮਾਸਟਰ ਦੇਖਦਾ ਹੈ ਕਿ ਇਹਨੂੰ ਮੈਂ ਕਿਸ ਤਰਫ ਇਹਨੂੰ ਮੈਂ ਪਾਉਣਾ। ਮੈਂ ਉਹਦਾ ਤੁਸੀਂ ਸਿਰਫ 2 ਮਿੰਟ ਨਹੀਂ ਬੋਲਣਾ, ਮੈਂ ਇਹਦਾ ਸਾਰਾ ਚੈੱਕ ਕਰ ਲਾਂ, ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦੇਣਾ। ਠੀਕ ਹੈ ਜੀ, ਤੁਸੀਂ ਸਿਰਫ ਦੇਖੋ। ਚਲੋ ਜੀ। ਤੇਰੇ ਨਾਲ ਮੈਂ ਲਾਈਆਂ ਅੱਖੀਆਂ ਵੇਖੋ ਫੇਰ ਵੀ ਤੂੰ ਇਹ ਥੋੜਾ ਜਿਹਾ ਪ੍ਰੋਬਲਮ ਹੈ ਕਿਉਂਕਿ ਇਹ ਸਟੈਪ ਜਿਹੜਾ ਨਾ ਇਹ ਝੂਮਰ ਟੈਪ ਵਾਲਾ ਵਾ, ਇਹ ਇਸ ਗਾਣੇ ਦਾ ਨਹੀਂ ਹੈਗਾ। ਇਹ ਨਾ ਥੋੜਾ ਜਿਹਾ ਤੇਰਾ ਮੈਂ ਕਰ ਲਾਂਗਾ ਠੀਕ ਇਹਨਾਂ ਨੂੰ। ਉਹ ਨਿੱਕੇ ਇੱਥੇ ਇਹ ਸਟੈਪ ਸੀਗਾ ਇਹ ਵਾਲਾ। ਜਵਾਨਾ ਚੁੱਪ ਰਹਿਣਾ ਤੂੰ। ਓਏ ਠਹਿਰ ਜਾ ਇੱਕ ਮਿੰਟ, ਠਹਿਰ ਜਾ। ਮੇਰਾ ਨਾ ਦਿਮਾਗ ਆਊਟਡੋਰ ਹੋ ਜਾਂਦਾ ਵਾ। ਹਾਂਜੀ। ਓਹ ਇਹ ਵੈਸੇ ਦਾ ਕੋਈ ਮਸਲਾ ਨਹੀਂ। ਤੁਸੀਂ ਲਾਲਾ ਜੀ ਇੱਧਰ ਕੰਮ ਵੱਲ ਧਿਆਨ ਕਰੋ। ਗੁੱਸੇ ਦਾ ਇੱਥੇ ਆਵਾਂ ਮੈਂ, ਗੁੱਸੇ ਦਾ। ਇੱਕ ਮਿੰਟ ਠਹਿਰੋ ਜੀ। ਮੇਰੀ ਅੱਖ ਲਾਲ ਹੋਣੀ ਸ਼ੁਰੂ ਹੋ ਗਈ। ਤੇਰੇ ਨਾਲ ਮੈਂ ਲਾਈਆਂ ਅੱਖੀਆਂ ਵੇ ਤੂੰ ਫੇਰ ਵੀ ਦੂਰੀਆਂ ਰੱਖੀਆਂ, ਤੂੰ ਜਿੱਤ ਗਇਓ ਮੈਂ ਦਰਦਾ ਮੈਂ ਤਤੜੀ ਹਾਰ ਗਈ। ਇਹ ਠੀਕ ਹੈ, ਠੀਕ ਇਹ ਕੋਈ ਇਹ ਮੈਂ ਬਾਕੀ ਠੀਕ ਕਰ ਲਾਂਗਾ 60%। ਮੇਰਾ ਵੀਰ ਨੱਚਿਆ ਤੇ ਰੁਪਈਏ ਨਹੀਂ ਸਿੱਟੇ ਕਿਸੇ ਨੇ, ਰੁਪਈਏ ਨਹੀਂ ਬੋਲਣਾ ਸਿੱਟੇ। ਵਾ ਸਰ ਉਹ ਨਿਆਣੇ ਸੁੱਤੇ ਆ, ਹੋਲੀ ਬੋਲਣਾ ਵਾ। ਇਹਨਾਂ ਨੂੰ ਕੰਟੀ ਕਰ ਦੋ ਇੱਥੋਂ ਇਹਨਾਂ ਨੂੰ। ਕੰਟੀਨਿਊ ਕਰਦੇ ਆ। ਹਾਂਜੀ ਕੰਟੀ। ਇਹ ਮੇਰਾ ਛੋਟਾ ਭਾਈ ਹੈ, ਇਹ ਵੈਸੇ ਮਜ਼ਾਕ ਦੀ ਅਦਾ ਕਿਉਂਕਿ ਤੁਸੀਂ ਦੇਖੋ ਨਾ ਤੁਸੀਂ ਇੱਥੇ ਆਏ ਹੋ ਨਾ ਜ਼ਰਾ ਗਾਣਾ ਸ਼ਾਨਾ ਤੇ ਸ਼ੁਗਲ ਮੇਲਾ ਕਰ। ਤੁਸੀਂ ਲਾਲਾ ਜੀ ਟੈਨਸ਼ਨ ਨਹੀਂ ਲੈਣੀ, ਹਰ ਗੱਲ ਤੇ ਨਹੀਂ ਗੁੱਸਾ ਮੇਰੇ ਕਰਨਾ। ਤੇ ਕਰਜ਼ਾ ਵੀ ਬੜਾ ਚੜਦਾ ਤੇ ਗੁੱਸਾ ਵੀ ਬੜਾ ਚੜਦਾ ਹੈ। ਪਹੁੰਚ ਗਿਆ। ਓਏ ਓਏ ਇਹਨੂੰ ਕੀ ਕਹਿਣਾ ਲਾਲਾ ਜੀ, ਸ਼ਰਮ ਨਹੀਂ ਆਏਗੀ? ਛੋਟਾ ਜਿਹਾ ਨੂੰ ਮਾਰੋਗੇ ਤੁਸੀਂ। ਇੱਧਰ ਧਿਆਨ ਕਰੋ ਮੇਰਾ, ਛੱਡੋ ਛੱਡੋ। ਲਾਲਾ ਜੀ ਮੈਂ ਤੁਹਾਨੂੰ ਪਿਆਰ ਨਾਲ ਹੱਥ ਜੋੜ ਰਿਹਾ। ਹਾਂ ਛੱਡੋ, ਅਸੀਂ ਤੁਹਾਡੇ ਨਾਲ ਮੁਹੱਬਤ ਕਰਦੇ ਹਾਂ। ਠਹਿਰੋ ਉਹ ਤਾਂ ਰੁਪਈਆ ਨਹੀਂ ਸਿੱਟੇ। ਭਾਜੀ, ਪਹਿਲੇ ਰੁਪਈਏ ਸਿੱਟਣ ਵਾਲਾ ਹੋ ਤੇ ਜਾਣੋ, ਹਾਲੇ ਤਾਂ ਸਿਰਫ ਥੱਪੜ ਸਿੱਟਣ ਵਾਲਾ ਹੀ ਹੈ। ਇੱਕ ਮਿੰਟ ਠਹਿਰੋ ਨਾ, ਲਓ ਆ ਗਾ ਜਰਾ ਥੋੜਾ ਜਿਹਾ ਅਸੀਂ ਦੇਖਦੇ ਹਾਂ ਕਿ ਵੈਸਟਰਨ ਸਟਾਈਲ ਇਹਨਾਂ ਦਾ ਕੈਸਾ। ਆਹ ਮੈਂ ਨਾ ਅਸਲ 'ਚ ਚੈੱਕ ਕਰ ਰਿਹਾ, ਮੈਂ ਚੈੱਕ ਕਰ ਰਿਹਾ ਕਿ ਫੰਕਸ਼ਨ ਕੀ ਨੇ। ਗੁੱਡ, ਇਹ ਵੀ ਮੈਂ ਠੀਕ ਕਰ ਲਾ ਭਾਜੀ। ਥੋੜਾ ਕੰਮ ਹੋਣ ਵਾਲਾ ਇਹਨਾਂ ਦਾ, ਇਹਦਾ ਕੌਸਰੀ ਦਾ, ਬਾਕੀ ਸਾਰਾ ਠੀਕ ਆ। ਲਾਲਾ ਜੀ ਜੇ ਮੈਂ ਆ ਨਾ ਸਿੱਖੀ ਤੇ ਮੈਂ ਮਰ ਜਾਵਾਂਗਾ। ਓਏ ਯਾਰ ਮਰਨ ਦੀ ਗੱਲ ਕਰ। ਠਹਿਰੋ ਇੱਕ ਮਿੰਟ, ਕੌਸਰੀ ਠਹਿਰ ਜਾ। ਹੌਸਲਾ ਕਰ, ਹੌਸਲਾ। ਅੱਛਾ ਲਾਲਾ ਜੀ, ਗੱਲ ਇਹ ਆ ਕਿ ਅਸੀਂ ਬੱਚੇ ਨੂੰ ਸਿਖਾ ਦਾਂਗੇ, ਠੀਕ ਆ। ਅੱਛਾ ਇਸ ਤੋਂ ਇਲਾਵਾ ਗਾਣੇ ਤੋਂ ਇਲਾਵਾ ਕੁਝ ਐਕਟਿੰਗ ਵੀ ਮੈਨੂੰ ਚਾਹੀਦੀ ਹੈ। ਮੈਂ ਐਕਟਿੰਗ ਵੀ ਸਾਰਾ ਕੁਝ ਚਾਹੀਦਾ। ਮੈਂ ਜੋ ਇਥੋਂ ਲੱਤ ਵੱਢ ਦਵਾਂ ਤੁਹਾਡੀ। ਨਹੀਂ ਲਾਲਾ ਜੀ ਨਾ ਜਵਾਨਾ ਘਟ ਕੇ ਬੜਾ ਕਹਿੰਦਾ ਕੱਟ ਕੇ ਲੈ ਜਾ, ਉਹ ਤੁਹਾਡਾ ਸਾਥ ਦੇ ਹੀ ਨਹੀਂ ਰਿਹਾ। ਹਾਂ ਇਹਨੂੰ ਨਹੀਂ ਨਾ ਪਤਾ ਲੱਗ ਰਿਹਾ। ਵੱਢੀ ਗਈ ਇਸ ਬੰਦੇ ਦੀ, ਲਾਲਾ ਕਿੱਦਾਂ ਦਾ ਲੱਗੇਗਾ? ਜੋ ਮਰਜ਼ੀ ਕਰੋ। ਮੈਂ ਲਾਲਾ ਜੀ ਮੇਰੀ ਗੱਲ ਸੁਣੋ। ਅੱਛਾ ਤੁਸੀਂ ਇਹ ਦੱਸੋ ਕਿ ਗਾਣਾ ਵੀ, ਐਕਟਿੰਗ ਵੀ ਹਾਂਜੀ ਤੇ ਡਾਂਸ ਵੀ ਸਾਰਾ ਕੁਝ ਇਹਨਾਂ ਨੇ ਸਾਰਾ ਸਿੱਖਿਆ? ਕੁਝ ਸਭ ਕੁਝ ਸਭ। ਠੀਕ ਹੈ ਲਾਲਾ ਜੀ, ਤੁਸੀਂ ਭਰਾ ਲੱਗਦੇ ਹੋ। ਤੁਸੀਂ ਮਾਸ਼ਾਅੱਲਾ ਸਾਡੇ ਮਤਲਬ ਆਏ ਵੀ ਬੜੇ ਪਿਆਰ ਵਾਲੇ ਜੀ ਦੇ ਰੈਫਰੈਂਸ ਦੇ ਨਾਲ ਹੋ ਤੇ 25,000 ਰੁਪਏ ਮਹੀਨਾ ਅਸੀਂ ਲਵਾਂਗੇ। ਲਾਲਾ ਜੀ ਵੇਖ ਲਵੋ ਇਹਨਾਂ ਨੇ ਕੀ ਮੁੱਲ ਪਾਇਆ ਮੇਰਾ। ਮੈਂ ਤੁਹਾਨੂੰ ਪਹਿਲਾਂ ਕਹਿੰਦੇ ਸਾਂ ਵੇਖ ਲਓ ਕਿ ਤੁਸੀਂ ਨਾ ਇੱਥੇ ਲੈ ਕੇ ਆਵੋ। ਨਹੀਂ ਇਹ ਨਹੀਂ ਲੈਣੀ ਲਾਲਾ ਜੀ, ਅਸੀਂ 25 ਨਗਦ ਲੈਣਾ ਵਾ, ਇਹ ਵਿੱਚ ਲੈ ਕੇ ਨਾਲ ਕੁਝ ਪੈਸੇ ਤੁਸੀਂ ਦਿਓ। 25,000 25,000 ਮਹੀਨਾ ਲਾਲਾ ਜੀ, ਅੱਛਾ ਆਰਟਿਸਟ ਬਣਾਓ। ਇਧਰੋਂ ਗੋਲੀ ਮਾਰ ਕੇ ਤੇ ਇਧਰੋਂ ਕੱਢ ਦੇਣੀ ਓ ਤੇ 25 ਲੈਂਦਾ ਫਰੀ ਫਿਰ ਭਰਾਵਾ, ਔਰ ਰੁਪਈਆ ਨਹੀਂ ਦੇਣਾ। ਤੇ ਵੀਰ ਮੇਰੇ ਨੂੰ ਸਭ ਕੁਝ ਆਉਣਾ ਚਾਹੀਦਾ ਹੈ। ਹੋਲੀ 5 ਨੁਕਰਾਂ ਵਾਲੀ ਨੋਟ ਹੁੰਦਾ ਵਾ, ਹੋਲੀ ਇੱਥੇ ਕੱਟ ਕੇ ਆਉਣਾ ਵਾ। ਹਾਂਜੀ ਇਹਦਾ ਤੁਸੀਂ ਗੁੱਸਾ ਨਹੀਂ ਕਰਨਾ। ਹਾਂਜੀ ਇਹਦਾ ਮੈਂ ਤੁਹਾਨੂੰ ਕਹਿ ਰਿਹਾ ਲਾਲਾ ਜੀ, ਇਹਦਾ ਗੁੱਸਾ ਨਹੀਂ ਕਰਨਾ। ਇਹਨੇ ਤੈਨੂੰ ਸਿਖਾਉਣਾ ਕਾਫੀ ਕੁਝ। ਲਓ ਜੀ ਅਸੀਂ ਸਭ ਤੋਂ ਪਹਿਲੇ ਕਰਦੇ। ਠਹਿਰੋ, ਕੀ ਗੱਲ ਹੋਈ? ਠਹਿਰੋ। ਹਾਂਜੀ ਬੇਟਾ ਜ਼ਰਾ ਕਹੋ ਵਾਓ ਸਾ ਇਹ ਤੇ ਠੀਕ ਹੈ। ਰੇ ਅਰੇ ਉਹ ਮੈਂ ਸਕੇ ਕਿੱਡਾ ਸੋਹਣਾ ਕਿਹਾ ਮੇਰੇ ਵੀਰ ਨੇ। ਓਏ ਇਹਨੂੰ ਨਜ਼ਰ ਲੱਗ ਜਾਣੀ, ਇਹਨੂੰ ਨਜ਼ਰ ਲੱਗ ਜਾਣੀ। ਲਾਲਾ ਜੀ ਸਿਖਾ, ਚੈੱਕ ਤੇ ਕਰ ਲੈਂਦੇ ਹੋ। ਘਰ ਜਾ ਕੇ ਚੁੰਮ ਲੈਣਾ ਤੁਸੀਂ। ਥੇ ਕਰੋ ਤਾਂ ਸਹੀ। ਗਾ ਗਾ ਮਾਂ ਮਾ ਇਹਨੂੰ ਰੱਖ ਲਓ ਭਾਈ ਨੇ ਉੱਥੇ। ਆ ਗਿਆ ਹੁਣ, ਉਹਨੇ ਕਿੱਥੇ ਜਾਣਾ?
ਪਾ ਪਾ ਓਕੇ ਆਪਣੀ ਲੋ ਮੈਂ ਭਾਜੀ ਉਹਦਾ ਥੋੜਾ ਜਿਹਾ ਮੈਨੂੰ ਦੱਸਾਂ ਆ ਦੇਖੋ ਮੈਂ ਕਹਿਣ ਲੱਗਾ ਸਾ ਇਹ ਜਿਹੜਾ ਗਲਾ ਦਾ ਘੰਡੀ ਭਾਜੀ ਇੱਧਰ ਦੇਖੋ ਮੇਰਾ ਦੇਖੋ ਪਾ ਐ ਪਾ ਹਾਂ ਇਹ ਘੰਡੀ ਇੱਥੋਂ ਆਵਾਜ਼ ਕੱਢੋ ਪਾ ਨਹੀਂ ਐ ਹੋ ਕੇ ਨਾ ਸਿੱਧੀ ਘੰਡੀ ਪਾ ਪਾ ਹਾਂ ਐ ਗੁੱਡ ਗੁੱਡ ਹੋ ਗਿਆ ਇਹ ਪਾ ਤੂੰ ਠੀਕ ਠਹਿਰ। ਹੈ ਧਾ ਧਾ ਨੀ 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 ਸਾ ਸਾ ਰੇ ਰੇ ਗਾ ਐ ਗਲਾ ਖੋਲ ਰਿਹਾ ਮੈਂ ਪਹਿਲੇ ਇਹਦਾ ਗਲਾ ਖੋਲਾਂਗਾ ਹਾਂਜੀ ਇਹਦਾ ਗਲਾ ਖੁੱਲੇਗਾ ਇਹਦੀਆਂ ਰਗਾਂ ਵੋਕਲ ਕਾਰਡਸ ਇਹਦੇ ਠੀਕ ਹੋਣਗੇ ਲਾਲਾ ਜੀ ਤੁਹਾਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਤੁਸੀਂ ਪਤਾ ਕਿ ਇਸ ਪਰ ਤਰ੍ਹਾਂ ਜਾ ਕੇ ਦੇਸੀ ਘਿਓ ਖਵਾਉਂਗਾ ਦੇਸੀ ਘਿਓ ਨਹੀਂ ਤੁਸੀਂ ਇਹਦੇ ਗਲੇ ਤੇ ਨਾ ਇੱਥੇ ਗਲੇ ਤੇ ਤੁਸੀਂ ਇਹਦੇ ਦੇਸੀ ਘਿਓ ਇੱਥੇ ਬੰਨ ਦੇਣਾ ਕਿਸੇ ਚੀਜ਼ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਇੱਥੇ ਰੱਸਾ ਪਾ ਕੇ ਇਹਨੂੰ ਦਰਖਤ ਦੀ ਟਹਿਣੀ ਨਾਲ ਥੋੜਾ ਸੁਣ ਲਓ ਗੱਲ ਸੁਣ ਲਓ ਜਾਂ ਥੋੜੀ ਜਿਹੀ ਜ਼ੀਅਤ ਕੱਟਣੀ ਪੈਣੀ ਹੈ ਥੋੜਾ ਰੱਸਾ ਖਿੱਚਣਾ ਇੱਥੋਂ ਦਾ ਮਾਸ ਤਾਂ ਚੜਾਉਣਾ ਤੁਸੀਂ ਘੰਡੀ ਤਾਂ ਜਾਵੇ ਬੜੀ ਵੱਡੀ ਠੀਕ ਹੈ ਜੀ ਤੇ ਜੇ ਵੀਰ ਨੂੰ ਕੁਝ ਹੋ ਗਿਆ ਫਿਰ ਵੀਰ ਤੁਸੀਂ ਬਹੁਤਾ ਨਾ ਵੀਰ ਨੂੰ ਕੁਛ ਹੋ ਜੇ ਉਹਦਾ ਨਹੀਂ ਗਲਾ ਉਹਦਾ ਠੀਕ ਹੋ ਜਾਏਗਾ ਗਲਾ ਉਹਦਾ ਵੱਡਾ ਖੁੱਲਾ ਗਲਾ ਹੋਣਾ ਚਾਹੀਦਾ ਉਹਦਾ ਲਾਲਾ ਜੀ ਮੈਂ ਆ ਨਾ ਸਿੱਖਿਆ ਤੇ ਮੈਂ ਮਰ ਜਾਵਾਂਗਾ ਲਾਲਾ ਜੀ ਆ ਤੇ ਗਿਆ ਹੁਣ ਆ ਦੇਖੋ ਕਹਿ ਸਾ ਸਾ ਰੇ ਰੇ ਗਾ ਗਾ ਮਾ ਮਾ ਪਾ ਪਾ ਧਾ ਧਾ ਨੀ ਨੀ ਸਾ ਸਾ ਆ ਗਿਆ ਹੋਰ ਕੀ ਅੱਛਾ ਉਸਤਾਦ ਨੇ ਉਸਤਾਦ ਇੰਜ ਆ ਗਿਆ ਦੱਸੋ ਕੋਈ ਇਹਦਾ ਕਹਿ ਸਕਦਾ ਲਾਲਾ ਠੀਕ ਹੈ ਹਾਂ ਇਹ ਦੇਖੋ ਵਾਹ ਆ ਤੂੰ ਥੋੜੀ ਇਹ ਵੀ ਦੇ ਦਿਓ ਤੇ ਆ ਵੀ ਦੇ ਦਿਓ ਨਾਲ ਹਾਂਜੀ ਆ ਦੋਵੇਂ ਛਾਵਾਂ ਦੇ ਦਿਓ ਭਾਜੀ ਇਹਨੂੰ ਤਾਨਪੁਰਾ ਕਹਿੰਦੇ ਨੇ ਸਰਕਾਰ ਮੌਲਾ ਲਵੇ ਤੂਤੜੂ ਕੀ ਹੁੰਦਾ ਹੈ? ਤੂਤੜੂ ਜਿਹੜਾ ਮੈਂ ਨਿੱਕੇ ਆ ਲੈ ਜੀ ਘਰ ਜਾਂਦੇ ਆ ਕਿਉਂ ਲੈ ਜੀ ਘਰ ਕਾ ਤੋਂ ਲਓ। ਘਟ ਕੇ ਕੋਈ ਸ਼ੈ ਨਹੀਂ ਇਥੋਂ ਕਰਨੀ ਮੈਂ ਬੜਾ ਗੁੱਸੇ ਦਾ ਓਏ। ਟੱਕਾ ਵਾਂ ਮੈਂ ਉਹ ਇਹ ਨਹੀਂ ਕਹਿਣਾ ਮੈਨੂੰ ਚਲੋ ਓਏ ਕੌਣ ਇਹਦਾ ਤਾਰਫ ਤਾਂ ਕਰਾਓ ਤੁਸੀਂ ਲਾਲਾ ਜੀ ਉਹ ਤੇ ਵੈਸੇ ਹੀ ਸਾਡੇ ਕੋਲ ਇੱਥੇ ਅਸੀਂ ਰੱਖਿਆ ਵਾ ਸ਼ੁਗਲੀ ਆ ਸਾਡਾ ਸ਼ੁਗਲੀ ਆ ਪਿਆਰ ਕਰ ਤੁਸੀਂ ਐਵੇਂ ਨਾ ਹਰ ਮਾੜੇ ਬੰਦੇ ਤੇ ਹੱਥ ਚੁੱਕੋਗੇ ਹੁਣ ਤੁਸੀਂ ਮਾੜੇ ਬੰਦੇ ਦੇ ਹੱਥ ਚੁੱਕੇ ਸ਼ਰਮ ਨਹੀਂ ਆਉਗੀ ਲਾਲਾ ਜੀ ਤੁਹਾਨੂੰ ਮਾੜੇ ਬੰਦੇ ਦਾ ਉਹਨੂੰ ਵਿਚਾਰੇ ਨੂੰ ਕੀ ਕਹਿ ਲੋਗੇ ਤੁਸੀਂ ਅੱਗੋਂ ਇੱਟ ਜੋ ਤੁਹਾਡੇ ਮਾਰ ਦੇਵੇ ਕੀ ਤੁਹਾਡੇ ਪੱਲੇ ਰਹਿ ਗਿਆ ਤੁਹਾਡਾ ਸਿਰ ਪਾੜ ਦੇ ਕੀ ਤੁਹਾਡੀ ਚਾਰ ਬੰਦਿਆਂ ਦੇ ਵਿੱਚ ਇੱਜ਼ਤ ਆ ਤੁਸੀਂ ਖਲੋਤੇ ਨੂੰ ਮਾੜਾ ਜਿਹਾ ਗਾਲ ਕੱਢੋਗੇ ਉਹ ਤੁਹਾਡੀ ਮਾਂ ਭੈਣ ਕਰ ਦੇਵੇ ਕੀ ਤੁਹਾਡੀ ਇੱਜ਼ਤ ਰਹਿ ਗਈ ਲਾਲਾ ਜੀ ਇਹ ਵੀ ਤੇ ਗੱਲ ਸਮਝੋ ਨਾ ਸਮਝਣ ਦੀ ਦੇਖੋ ਮੇਰੀ ਗੱਲ ਸੁਣੋ ਨਾ ਤੁਸੀਂ ਸਲਵਾਰ 'ਚ ਇਲਾਸਟਿਕ ਪਾਈ ਹੋਵੇ ਪਿੱਛੋਂ ਦੀ ਆ ਕੇ ਇੰਜ ਕਰਕੇ ਦੌੜ ਜੇ ਤੇ ਲਾਲੇ ਦੀ ਬਦਮਾਸ਼ੀ ਕੀ ਰਹਿ ਗਿਆ ਪਿੱਛੇ ਲਾਲਾ ਜੀ ਲਾਲਾ ਜੀ ਆਪਣੇ ਹਾਨ ਦੇ ਲੈਵਲ ਦੇ ਬੰਦੇ ਨਾਲ ਗੱਲ ਕਰੀਦੀ ਆ ਉੱਪਰ ਛੱਡੋ ਮੇਰੇ ਨਾਲ ਕਰ ਆ ਮੈਂ ਤੈਨੂੰ ਦੱਸਾਂ ਇਹ ਦੋਵੇਂ ਮਸਖਰੇ ਨਾਮ ਸੁਣਿਆ ਮਸਖਰੇ ਇਹ ਦੋਵੇਂ ਮਸਖਰੇ ਨੇ ਬੜੇ ਵੱਡੇ ਮਸਖਰੇ ਸਾਡੇ ਇਹਨਾਂ ਦੀ ਗੱਲ ਦਾ ਗੁੱਸਾ ਤੇ ਮੁਗਲੇ ਆਜ਼ਮ ਬਾਦਸ਼ਾਹਾਂ ਨੇ ਨਹੀਂ ਕੀਤਾ ਇਹ ਉਹਨਾਂ ਨੂੰ ਸੌਂਦੇ ਰਹੇ ਹੋ। ਕੀ ਹੋ ਗਿਆ ਲਾਲਾ ਜੀ ਤੁਹਾਨੂੰ ਲਾਲਾ ਜੀ ਮੈਂ ਮਸਕਰੇ ਨਾ ਸਿੱਖਿਆ ਤੇ ਮੈਂ ਮਰ ਜਾਵਾਂਗਾ ਮੇਰਾ ਵੀਰ ਬਰੜ ਦੀ ਗੱਲ ਕਰਨ ਡਿਆ ਲਾਲਾ ਜੀ ਤੁਸੀਂ ਠਹਿਰ ਜੋ ਤੁਸੀਂ ਮਿੰਟ ਕਿ ਸ਼ਮਸ਼ਾਦ ਬੇਗਮ ਬਣ ਜਾਂਦੇ ਠਹਿਰ ਜੋ ਇੱਕ ਮਿੰਟ ਸਿਰੋਂ ਪਾਣੀ ਲੰਘਿਆ ਹੀ ਹੁਣ ਦਵਾਨਾ ਅੱਛਾ ਮੇਰੀ ਗੱਲ ਸੁਣੋ 25000 ਰੁਪਇਆ ਫੀਸ ਲਾਲਾ ਜੀ ਇੰਨੀਆਂ ਰੁਪਈਆ ਨਹੀਂ ਦੇਣਾ ਡਕੈਤੀਆਂ ਇੰਨੀਆਂ ਕਿੱਥੇ ਲੈ ਕੇ ਜਾਣਾ ਇਹਨਾਂ ਰਿਜ਼ਕ ਕਿੱਥੇ ਲੈ ਕੇ ਜਾਣਾ 1 ਰੁਪਈਆ ਦੇਖੋ ਤੁਸੀਂ ਕਿਹੜਾ ਆਪਣਾ ਰਿਜ਼ਕ ਦੇਣਾ ਤੁਸੀਂ ਕਿਸੇ ਦਾ ਹੀ ਖੋ ਕੇ ਦੇਣਾ ਐਵੇਂ ਜਵਾਨਾ ਯਤੀਮ ਹੋ ਜਾਏਗਾ ਓਹੋ ਯਾਰ ਯਤੀਮ ਨੂੰ ਛੱਡੋ ਤੇ ਮੈਂ ਅੱਗੇ ਹੀ ਆ ਐਵੇਂ ਲੱਤ ਬਾਂਹ ਢੋੜਦੇ ਆ ਉਹ ਲੱਤ ਪਾ ਲਾਲਾ ਜੀ ਤੋੜ ਕੇ ਰੰਗਬਾਜ਼ੀ ਛੱਡ ਦੇ ਮਸਕਰੇ ਨੇ ਮਸਕਰੇ ਘਟ ਕੇ ਹੋਣਾ ਘਟ ਕੇ ਦਵਾਨੇ ਦਾ ਗੱਲਾ ਬਣਾਇਆ ਹੁੰਦਾ ਘਟ ਕੇ ਇੱਥੇ ਤਾਰ ਬੂਏ ਅੱਗੇ ਕੀੜੀ ਵੀ ਸ਼ੇਰ ਹੁੰਦੀ ਆ ਮਸਕਰੇ ਨੇ ਲਾਲਾ ਜੀ ਹੱਸੋ ਤੁਹਾਨੂੰ ਸਹਾਰੇ ਨੇ ਬਲਕਿ ਦਿਓ ਉਹਨਾਂ ਨੂੰ ਕੋਈ 50-100 ਵੀ ਨਾਲ ਹੁਣੀ 125 ਪਰਚਾ ਭੁਗਤ ਗਿਆ ਐਵੇਂ ਜਵਾਨਾ ਬਸ ਕਰਦੇ ਘਟ ਕੇ ਇੱਥੇ ਬੜਾ ਚਲੂੰਗੀ ਚ ਰੈਫਲ ਪਈ ਘਟ ਕੇ ਇੱਥੇ ਮਸਕਰੇ ਨੇ ਮਸਕਰਿਆਂ ਦਾ ਨਹੀਂ ਪਤਾ ਮੁਗਲੇ ਆਜ਼ਮ ਬਾਦਸ਼ਾਹ ਲੋਕ ਵੀ ਬਹਿ ਕੇ ਮਸਕਰਿਆਂ ਨੂੰ ਬੁਲਾ ਕੇ ਸ਼ੁਗਲ ਮੇਲਾ ਲਾ ਕੇ ਉਹਨਾਂ ਨੂੰ ਪੈਸੇ ਦੇ ਕੇ ਜਾਂਦੇ ਤੁਹਾਨੂੰ ਸੌਣ ਦੀ ਕੋਸ਼ਿਸ਼ ਕਰ ਰਹੇ ਤੁਸੀਂ ਗੁੱਸਾ ਕਰੀ ਜਾ ਰਹੇ ਹੋ ਕਿਹੜੇ ਮਸਕਰਾਂ ਨੇ ਜਿਹੜੇ ਬੋਲੀ ਜਾਣਦੇ ਨੇ ਓਏ ਮਸਕਰਿਆਂ ਦਾ ਇਹੀ ਕੰਮ ਹੁੰਦਾ ਵਾ ਹੋਰ ਲੈਪਟਾਪ ਤੇ ਬਹਿ ਜਾਈਏ ਅਸੀਂ ਲਓ ਸੁਣ ਲਓ ਮਸਕਰੇ ਨੇ ਇਹ ਤੁਹਾਡਾ ਭਰਾ ਇੱਥੇ ਖੁਸ਼ ਅੱਛਾ ਤੁਸੀਂ ਆਪਣੇ ਭਰਾ ਨੂੰ ਇੱਥੇ ਛੱਡ ਕੇ ਜਾਣਾ ਜਾਂ ਅਸੀਂ ਤੁਹਾਡੇ ਘਰ ਆ ਕੇ ਸਿਖਾਉਣਾ ਇਹਨੂੰ ਨਹੀਂ ਹਾਂ ਡੇਲੀ ਆਏਗਾ ਡੇਲੀ ਜਾਏਗਾ ਇਹ ਆਏਗਾ ਹਾਂ। ਜਿੱਦਣ ਇਹ ਨਾ ਆਇਆ ਅਸੀਂ ਆ ਸਕਦੇ ਆ ਕੀ ਮਤਲਬ ਹੈ ਤੁਹਾਡਾ ਭਾਈ ਅਸੀਂ ਕਲਾਸ ਮਿਸ ਨਹੀਂ ਨਾ ਕਰਨੀ ਇੱਕ ਦਿਨ ਨਾਗਾ ਹੋ ਜੇ ਨਾ ਤੇ 7-8 ਦਿਨ ਪਿੱਛੇ ਚੱਲਦਾ ਕੰਮ
25,000 ਲੈਣਾ ਨਾਲੇ। ਨਹੀਂ 25,000 ਤੇ ਚਲੋ ਕੋਈ ਨਹੀਂ। 25,000 ਲਾਲਾ ਦਿਲ ਦਾ ਬਹੁਤ ਖੁੱਲਾ ਵਾ। ਅੱਛਾ ਜੀ। ਹਾਂ ਜੀ ਵੇਲੀ ਕਰਾ ਕੇ ਨਾ ਉੱਥੇ ਇਹਨਾਂ ਦੇ ਬੈਠ ਖਲੋਣ ਦਾ ਇੰਤਜ਼ਾਮ ਕਰੋ। ਖਲੋਣ ਦਾ ਕਰੋ। ਹਾਂ ਸਾਨੂੰ ਤੁਸੀਂ ਆਪਣੀ ਹਵੇਲੀ ਦੇ ਵਿੱਚ ਸੱਦੋ। ਠੀਕ ਹੈ। ਆ ਹਵੇਲੀ ਬਾਰ ਬੱਲੀਏ, ਉੱਥੇ ਇਹਨੂੰ ਮੈਂ ਸਿਖਾਵਾਂਗਾ। ਲਾਲਾ ਜੀ ਇਹਨਾਂ ਨੂੰ ਤੁਸੀਂ ਪਤਾ ਕੀ ਗੱਲ ਆ, ਪਤਾ ਕੀ ਘਰ ਦਾ ਜਿਹੜਾ ਨਾ ਘਰ ਦੀ ਗੱਲ ਘਰ 'ਚ ਰਹਿ ਜਾਏਗੀ। ਠੀਕ ਹੈ ਫਿਰ ਇੱਥੇ ਆਏਗਾ ਨਾ, ਦੇਖੋ ਲਾਲਾ ਜੀ ਇੱਥੇ ਆਏਗਾ, ਇੱਥੇ ਕੋਈ ਬੰਦੇ ਆਉਂਦੇ ਨੇ, ਉਹ ਕਹੇਗੇ ਲਾਲੇ ਦਾ ਭਰਾ, ਉਹ ਗੱਲਾਂ ਕਰਨਗੇ ਲਾਲੇ ਦਾ ਭਰਾ ਕਿਹੜੇ ਕੰਮੇ ਪੈ ਗਿਆ ਗਾਣੇ ਸਿੱਖਣ ਵਾਲੇ ਪਾਸੇ। ਘਰ 4 ਦੀਵਾਰੀ ਦੇ ਅੰਦਰ ਅਸੀਂ ਇਹਨੂੰ ਸਿਖਾਵਾਂਗੇ, ਬਾਤ ਵੀ ਨਹੀਂ ਬਾਹਰ ਜਾਏਗੀ। ਮੈਂ ਆਪਣੀ ਮਰਜ਼ੀ ਨਾਲ ਇਹ ਕੰਮ ਕਰ ਰਿਹਾ ਵਾਂ, ਮੇਰੇ ਘਰ ਦੇ ਨੂੰ ਵੀ ਪਤਾ ਵਾ। ਕੀ ਕੰਮ? ਠੀਕ ਹੈ ਫਿਰ ਹਵੇਲੀ ਆ ਜਾਣਾ। ਹਵੇਲੀ ਕਿੱਦਾਂ ਦੀ ਆ? ਹਵੇਲੀ ਚ ਨੌਕਰੀ ਹੁੰਦੀ ਹੈ, ਹੋਰ ਹਵੇਲੀ ਨਹੀਂ ਹਵੇਲੀ 'ਚ ਕੋਈ ਨੌਕਰਾਨੀ ਹੈ ਤੁਹਾਡੇ ਕੋਲ ਸਫਾਈ ਸਫੂਈ ਕਰਨ ਵਾਲੀ? ਨਹੀਂ ਨੌਕਰਾਨੀ ਚਾਹੀਦੀ ਆ, ਕਿਉਂਕਿ ਜਿਹੜੀ ਔਰਤ ਜ਼ਾਤ ਹੁੰਦੀ ਨਾ, ਉਹਨੂੰ ਗੱਲ ਕਰਨ ਦੀ ਤਮੀਜ਼ ਹੁੰਦੀ ਆ ਖਾਨ ਸਾਹਿਬਾਂ ਦੇ ਉਹ ਨਾਲ। ਤੇ ਸਾਡੀ ਭਰਜਾਈ ਹੈ, ਫਿਰ ਅਸੀਂ ਹਾਂ ਤੇ ਠੀਕ ਆ, ਮੈਂ ਕਿਦੋਂ ਕਿਹਾ ਵੀ ਨਹੀਂ? ਉਹਨਾਂ ਦੀ ਕੋਈ ਤਸਵੀਰ ਹੈ ਤੇ ਦਿਖਾ ਦਿਓ ਉਹ ਸਾਨੂੰ। ਯਾਰ ਤੂੰ ਗੂਗਲ ਤੇ ਦੇਖ ਲੈ। ਚਲੋ ਲਾਲਾ ਜੀ ਤੁਸੀਂ ਵੇਖ ਲਓ, ਇਹਨਾਂ ਦੇ ਕੋਲੋਂ ਤੈਅ ਕਰ ਲਓ ਜੋ ਵੀ ਕਰਨਾ ਵਾ। ਕੱਲ ਤੋਂ ਮੈਂ ਸਿੱਖਣਾ, ਜੇ ਮੈਂ ਨਾ ਸਿੱਖਿਆ ਤਾਂ ਲਾਲਾ ਜੀ ਕਿੰਨੇ ਵਜੇ ਸਵੇਰੇ ਅਸੀਂ ਆ ਜਾਇਆ ਕਰੀਏ? ਤੁਸੀਂ ਕਦੋਂ ਘਰੋਂ ਨਿਕਲਦੇ ਹੋ? ਮੈਂ ਕਹਿੰਦਾ ਮੇਰੇ ਹੁੰਦਿਆਂ ਹੀ ਆਓ। ਹੁੰਦਿਆਂ ਸਾਡੇ ਕੋਲ ਸਿਖਾਇਆ ਨਹੀਂ ਜਾਣਾ। ਤੁਹਾਡਾ ਰੋਬ ਸਾਡੇ ਤੇ, ਤੁਸੀਂ ਮਤਲਬ ਮਿੰਟ ਤੇ ਤੁਸੀਂ ਪਿਸਤੌਲ ਕੱਢ ਲੈਂਦੇ ਹੋ, ਮਿੰਟ ਤੇ ਤੁਸੀਂ ਗੱਲ ਕਰਦੇ ਹੋ। ਤੁਹਾਡੇ ਹੁੰਦਿਆਂ ਸਾਡੇ ਕੋਲ ਸਾਰੇ ਗਾ ਮਾ ਪਾ ਆਲਾ ਹੋਣਾ ਹੀ ਨਹੀਂ ਕੰਮ। 12 ਵਜੇ ਤੋਂ ਲੈ ਕੇ 4 ਵਜੇ ਤੱਕ ਮੈਂ ਬੱਸਾਂ ਲੁੱਟਣਾ। ਅੱਛਾ, ਉਹ ਕਿੰਨਾ ਔਖਾ ਕੰਮ ਲਾਲਾ ਜੀ ਤੁਸੀਂ ਕਰਦੇ, ਥੱਕ ਜਾਂਦੇ ਹੋਣੇ ਤੁਸੀਂ। ਕਿੰਨਾ ਔਖਾ ਕੰਮ ਲਾਲਾ ਜੀ ਹੈ ਨਾ, ਬੱਚਿਆਂ ਦਾ ਰਿਜ਼ਕ ਕਮਾਉਣਾ। ਵੈਸੇ ਥੱਕਣਾ ਕੀ ਹੈ? 4 ਤੋਂ 12 ਬੱਸਾਂ ਲੁੱਟਣੀਆਂ, ਪਸੀਨੋ ਪਸੀਨੀ ਹੋਣਾ, ਮਤਲਬ ਕਿੱਦਾਂ ਮਿਹਨਤ ਵਾਲਾ ਕੰਮ ਆ ਲਾਲਾ ਜੀ ਅੱਜ ਤੁਸੀਂ। ਦੇ ਦੌਰ 'ਚ ਨਾਲੇ ਭਾਵੇਂ ਅੱਜ ਦੇ ਦੌਰ 'ਚ ਜਿਹਦੇ 'ਚ ਬੱਸਾਂ 'ਚ ਅਗਰ 250 ਮਤਲਬ 100 ਬੰਦਾ ਬੈਠਾ ਤੇ ਤਿੰਨਾਂ ਦੀ ਜੇਬ 'ਚੋਂ ਪੈਸੇ ਨਿਕਲਦੇ, ਬਾਕੀ ਦੀ ਜੇਬ 'ਚੋਂ ਕੀ ਹਾਲਾਤ ਕੀ ਨੇ ਵੈਸੇ? ਬਸ ਕਿੰਨੇ ਕੁ ਇੱਕ ਬੱਸ 'ਚੋਂ ਕਿੰਨੇ ਕੁ ਪੈਸੇ ਲੱਭ ਜਾਂਦੇ ਨੇ? 50,000 ਰੁਪਈਆ ਨਿਕਲ ਆਉਂਦਾ, 40-50,000 ਰੁਪਏ ਦੀ ਸਵਾਰੀ ਪੈ ਜਾਂਦੀ, 50,000 ਨਿਕਲ ਆਉਂਦਾ। ਉਹ ਨਹੀਂ ਹਸਵਾਨਾ 50,000 ਕਿੱਥੋਂ? ਅੱਛਾ 50 40 ਕੁ? ਉਹ 40 ਵੀ ਨਹੀਂ, 35 ਕੁ? ਉਹ 35 ਵੀ ਨਹੀਂ ਯਾਰ ਏਡੀ ਬੱਸ ਹੁੰਦੀ ਆ, 40 50 60 70 ਬੰਦੇ ਵੀ ਹੁੰਦੇ ਨੇ ਤੇ ਚਲੋ। ਅੱਛਾ 25,000 ਰੁਪਈਆ? ਉਹ 25,000 ਹੋਵੇ ਤੇ ਮੈਂ ਹਫਤੇ ਦੀ ਇੱਕ ਬੱਸ ਲੋਟਾਂ। ਅੱਛਾ ਯਾਨੀ 25 ਨਹੀਂ ਬਹੁਤ। ਅੱਛਾ 15 12 ਨਹੀਂ 12 15 5 7? ਉਹ ਨਹੀਂ ਨਾ ਵੀ ਫਿਰ ਕਿੰਨੇ ਇੱਕ ਬੱਸ ਚੋਂ ਕਿੰਨੇ ਪੈਸੇ? 150 200 180। ਲੱਖ ਦੀ ਲਾਨਤ ਤੇਰੇ ਸਵਾਲ ਕਰਨ ਤੇ। ਵੈਸੇ ਓਏ ਹੋਏ ਮੈਨੂੰ ਦੁੱਖ ਹੋ ਰਿਹਾ ਭਾਈ, ਕਿੱਦਾਂ ਦੇ ਹਾਲਾਤ। ਲਾਲਾ ਜੀ ਇੰਨੀ ਗਰਮੀ 'ਚ ਗਰਮੀ ਵਾਲੀ ਨਹੀਂ, ਮੈਂ ਏਸੀ ਵਾਲੀ ਵੀ ਲੁੱਟੀ ਹੈ। ਏਸੀ ਵਾਲੀ ਤਾਂ ਰੋਕਦੇ ਹੀ ਨਹੀਂ, ਉਹ ਕਿੱਥੇ ਰੋਕਦੇ, ਉਹ ਤਾਂ ਬੂਹਾ ਹੀ ਨਹੀਂ ਖੋਲਦੇ। ਨਹੀਂ ਹੁਣ ਜ਼ਿਆਦਤੀ ਹੈ ਨਾ, ਉਹਨਾਂ ਨੂੰ ਚਾਹੀਦਾ ਏਸੀ ਵਾਲੀ ਵੀ ਰੋਕਣ ਜਗ੍ਹਾ ਤਾਂ ਕਿ ਸਾਨੂੰ ਤੇ ਆਸਾਨੀ ਹੋਵੇ। ਉਹ ਤੁਸੀਂ ਰੋਕਣੀ ਅੱਗੇ ਵੱਧ ਕੇ, ਉਹ ਨਹੀਂ ਚੜਾ ਦਿੰਦੇ ਉੱਤੇ, ਨਾਲੇ ਉਹਨਾਂ ਨੇ ਗਾਰਡ ਰੱਖਿਆ ਹੁੰਦਾ। ਲਾਲਾ ਜੀ ਇੱਕ 150 ਪੌਣੇ 200 300 ਦੀ ਬੱਸ, ਕਿੰਨੀਆਂ ਕੁ ਬੱਸਾਂ ਰੋਜ਼ ਦੀਆਂ 3-4 ਲੁੱਟ ਲੈਂਦੇ ਹੋ? ਨਹੀਂ ਹਾਂ 22-23 ਬੱਸਾਂ ਲੁੱਟੀ ਦੀਆਂ ਨੇ, ਅੱਛਾ ਫੇਰ ਜਾ ਕੇ 600-700 ਦੀ ਦਿਹਾੜੀ ਪੈਂਦੀ ਹੈ। ਉਹ ਪਾਗਲਾ, ਇਹਦੇ ਨਾਲੋਂ ਫਿਰ ਹੌਜ਼ਰੀ 'ਚ ਲੱਗ ਜਾ। ਉਹ ਯਾਰ ਹੌਜ਼ਰੀ 'ਚ ਤੇ ਹਰਾਮ ਕਮਾਈ ਆ। ਬੱਸਾਂ ਲੁੱਟਣੀਆਂ ਇਹ ਅੱਜ ਦੇ ਦੌਰ 'ਚ ਬੜੀ ਜੀ ਪਾਇਨ, ਬੱਸਾਂ ਲੁੱਟ ਕੇ ਬੱਚਿਆਂ ਦਾ ਪੇਟ ਪਾਲਣਾ, ਇਹ ਨਹੀਂ ਕੋਈ ਇਹ ਕੰਮ ਆ। ਇਹ ਕੰਮ ਹੈ। ਹੌਜ਼ਰੀ ਦਾ ਕੰਮ ਕਰ ਲੇਗਾ, ਕਿਤੇ ਮੁਲਾਜ਼ਮਤ ਕਰਨੀ ਦੀ ਸਿੱਧੀ ਹਰਾਮ ਕਮਾਈ। ਨਾਲੇ ਜਿਹੜੀ ਇਦਾਂ ਕਮਾ ਲੈਣੀ ਉਹ ਹੀ ਆ। ਹਾਂ ਉਹ ਹੀ ਆ। ਦੂਜੀ ਗੱਲ ਅਗਲੇ ਨੇ ਵਾਪਸ ਆ ਕੇ ਤੇ ਨਹੀਂ ਕਹਿਣਾ ਲਿਆ ਵੀ ਮੇਰੇ ਪੈਸੇ ਮੋੜ। ਕਦੀ ਨਹੀਂ। ਜਿਹੜੀ ਬੱਸ ਗਈ ਮੁੜ ਕੇ ਪਤਾ ਨਹੀਂ ਕਦੋਂ ਮਿਲਣਾ ਨੇ। ਅੱਛਾ ਤੇ ਭਲਵਾਨ ਜੀ, ਇਹ ਪਿਸਤੌਲ ਜਿਹੜਾ ਤੁਸੀਂ ਲਾਇਆ, ਇਹ ਮੈਂ ਸੁਣਿਆ 25-30 ਹਜ਼ਾਰ ਦਾ ਹੁੰਦਾ, ਤੇ ਇਹ ਤੁਸੀਂ ਇੰਨੇ ਕੁ 'ਚ ਕਿੱਥੋਂ ਮਤਲਬ ਗੁਜ਼ਾਰਾ ਕੀਤਾ? ਇਹ ਕਿਸ਼ਤਾਂ ਤੇ ਲਿਆ ਹੈ। ਅੱਛਾ ਇਹ ਕਿਸ਼ਤਾਂ ਤੇ ਲਿਆ ਤੁਸੀਂ? ਹਾਂ ਜਵਾਨਾ, ਕਿਸ਼ਤਾਂ ਤੇ ਲਿਆ ਹੈ। ਸਿਰਫ 11 ਕਿਸ਼ਤਾਂ ਰਹਿ ਗਈਆਂ ਨੇ ਇਹਦੀਆਂ। ਬਸ ਉਹ ਵੀ ਦਿੱਤੀਆਂ ਜਾਣਗੀਆਂ। ਟੋਟਲ ਕਿੰਨੀਆਂ ਸੀ? 12। ਤੁਸੀਂ ਤੇ ਫਿਰ ਪਤਾ ਨਹੀਂ ਕਦੋਂ ਦੀਆਂ ਲਈਆਂ ਕਿਸ਼ਤਾਂ ਦੇ। ਛੋਟੇ ਜਿਹੇ ਹੋਵੋਗੇ ਜਦੋਂ ਦੀਆਂ ਤੁਸੀਂ ਲਈ ਪਿਸਤੌਲ। ਯਾਰ ਉਹ ਰਹਿ ਗਈ। ਕਿ ਗਰੀਬ ਪੈਦਾ ਹੋਣਾ ਗੁਨਾਹ ਨਹੀਂ, ਹਾਂ ਗਰੀਬ ਮਰਨਾ ਉਹ ਵੀ ਗੁਨਾਹ ਨਹੀਂ ਹੈ। ਜੋ ਨਸੀਬਾਂ 'ਚ ਮਿਲ ਹੀ ਜਾਣਾ। ਉਹ ਤੁਸੀਂ ਤੇ ਆਪਣੇ ਨਸੀਬ ਆਪ ਬਣਾ ਲੈਂਦੇ। ਰੋਡ ਤੇ ਖਲੋਗੇ ਤਾਂ ਸਮਾਨ ਤੁਹਾਡੇ ਕੋਲ ਆ, ਦੇਖੋ ਲੱਗਾ, ਜਿੱਥੇ ਮਰਜ਼ੀ ਆਪਣੇ ਨਸੀਬ ਬਣਾ ਲਓ ਤੁਸੀਂ। ਰਾਤੀ ਵੱਡਾ ਹੱਥ ਮਾਰਿਆ ਸਿਰਫ। ਹੈ ਨਾਲੀ 'ਚ ਵੱਜ ਗਿਆ। ਮਸਕਰੇ ਨੇ ਟੈਨਸ਼ਨ। ਲਾਲਾ ਜੀ ਦੀ ਤੁਸੀਂ ਮਿਹਨਤ ਨਹੀਂ ਜਾਣਦੇ ਹੈਗੇ। ਮੇਰੇ ਲਾਲਾ ਜੀ ਨੇ ਕਿੰਨੀ ਮਿਹਨਤ ਕੀਤੀ। ਅੱਛਾ ਓਏ, ਅੱਜ ਮੈਂ ਦੱਸਾਂ ਤੇ ਮੇਰੇ ਅਥਰੂਆਂ ਨਾਲ ਹੱਥ ਧੁੱਪਦੇ। ਉਹ ਦੱਸੋ ਤੇ ਸਹੀ ਤਰ੍ਹਾਂ ਪਤਾ ਤੇ ਲੱਗੇ ਨਾ ਸਾਨੂੰ। ਮੇਰੇ ਲਾਲਾ ਜੀ ਸ਼ੁਰੂ ਤੋਂ
ਜਦੋਂ ਪਿੰਡ ਦੇ ਵਿੱਚ ਨਵੇਂ ਟਾਂਗੇ ਆਏ ਉਹਦੇ ਅੱਗੇ ਘੋੜਾ ਬਣ ਕੇ ਚੁੱਪਦੇ ਰਹੇ, ਘੋੜਾ ਬਣ ਕੇ ਸਵਾਰੀਆਂ ਛੱਡ ਕੇ ਆਉਂਦੇ ਰਹੇ। ਉਹ ਇੰਨੀ ਮਿਹਨਤ। ਲਾਲਾ ਜੀ ਫਿਰ ਲਾਰੀ ਅੱਡੇ ਚੂਹਾ ਬਣ ਕੇ ਵੀ ਮੰਗਦੇ ਰਹੇ। ਮੈਂ ਕੀ ਦੱਸਾਂ ਮੇਰੇ ਲਾਲਾ ਜੀ ਦੀਆਂ ਮਿਹਨਤਾਂ। ਲਾਲਾ ਜੀ ਪਹਿਲੋਂ ਰਿੱਛ ਦਾ ਤਮਾਸ਼ਾ ਕਰਦੇ ਸੀ, ਰਿੱਛ ਮਰ ਗਿਆ, ਫਿਰ ਲਾਲਾ ਜੀ ਦਾ ਲੱਕ ਟੁੱਟ ਗਿਆ। ਬਸ ਕਰ ਯਾਰ, ਸਾਡੇ ਵੀ ਨਾ ਅਥਰੂ ਕਢਾ ਦੇ। ਓਏ ਹੋਏ ਹੋਏ, ਰੇਛਣਾ ਕੀ ਕਰਦੇ ਸੀ? ਰਿੱਛ ਨਾਲ ਤਮਾਸ਼ਾ ਕਰਦੇ ਹੁੰਦੇ ਸੀ। ਕੱਲੇ ਰੇਛਣਾ? ਉਹਦੇ ਨਾਲ ਤੇ ਉਹ ਬੱਕਰੀ ਤੇ ਉਹ ਬਾਂਦਰੀ ਵੀ ਹੁੰਦੀ ਹੈ। ਬੱਕਰੀ ਬਾਂਦਰੀ ਬਾਅਦ ਦੇ ਵਿੱਚ ਉਹ ਵੀ ਬੇਵਾ ਹੋ ਕੇ ਮਰ ਗਈਆਂ ਜਦੋਂ ਰਿੱਛ ਹੀ ਨਾ ਰਿਹਾ। ਕੀ ਦੱਸਾਂ ਮੇਰੇ ਲਾਲਾ ਜੀ ਦੀਆਂ ਸਟਰਗਲਾਂ। ਓਏ ਹੋਏ ਹੋਏ, ਲਾਲਾ ਜੀ ਤੁਸੀਂ ਸ਼ੁਰੂ ਤੋਂ ਹੀ ਫਿਰ ਬਦਮਾਸ਼ ਜੇ। ਮਤਲਬ ਸਫਰ ਹੀ ਉਧਰ ਨੂੰ ਕੀਤਾ ਸਾਰਾ। ਮਤਲਬ ਤੁਸੀਂ ਸ਼ੁਰੂ ਤੋਂ ਹੀ ਅਨਖ ਦੇ ਨਾਲ ਵੱਡੇ ਹੀ ਬਿਜ਼ਨਸ ਕੀਤੇ ਨੇ। ਲਾਲਾ ਜੀ ਨੇ ਨਵਾਂ ਝਾਂਬਾ ਬਣਾਇਆ ਜੰਜਾਂ ਤੋਂ ਪੈਸੇ ਲੁੱਟਣ ਲਈ। ਇੱਕ ਨਿਆਣਾ ਵਿੱਚ ਡਿੱਗਿਆ, ਸਾਰੀ ਉਹਦੀ ਝੋਲੀ ਪਾਟ ਗਈ। ਲਾਲਾ ਜੀ ਉਹ ਝਾਂਬਾ ਵੀ ਗਵਾ ਕੇ ਬਹਿ ਗਏ। ਹੁਣ ਲਾਲਾ ਜੀ ਵਿਚਾਰੇ ਇਸੇ ਤਰ੍ਹਾਂ ਬੱਸਾਂ ਲੁੱਟਦੇ ਨੇ ਤੇ ਮਿਹਨਤ ਕਰਦੇ ਨੇ। ਮੇਰਾ ਦਿਲ ਓਏ ਹੋਏ, ਚੱਲ ਚੱਲ ਕੋਈ ਨਹੀਂ, ਨਾ ਯਾਰ, ਚੱਲ ਮੇਰਾ ਧੀਆ ਨਾ ਰੋ। ਮੈਂ ਵੀ ਚਾਹੁੰਦਾ ਮੇਰਾ ਵੀਰ ਕੁਛ ਸਿੱਖ ਜਾਵੇ ਸਿੱਖ ਜਾਏਗਾ, ਸਿੱਖ ਜਾਏਗਾ। ਤਾਂ ਕਿ ਆਟੇ 'ਚ ਲੂਣ ਪਾਵੇ। ਨਹੀਂ ਸਿੱਖ ਜਾਏਗਾ, ਕੋਈ ਗੱਲ ਨਹੀਂ। ਵੈਸੇ ਗੁਰਬਤ ਬੜੀ ਹੈ, ਹਾਂ, ਮਹੱਲੇ 'ਚ ਫਿਰਦਾ ਰਹਿੰਦਾ, ਕਦੇ ਕਿਸੇ ਦੀ ਬੈਠਕ ਦੇ ਵਿੱਚ ਬਹਿ ਕੇ ਲੂਡੋ ਖੇਡਦਾ ਰਹਿੰਦਾ, ਕਦੇ ਕਿਸੇ ਦੀ ਬੈਠਕ 'ਚ ਬਹਿ ਕੇ ਗਾਣੇ ਕਰਦਾ ਰਹਿੰਦਾ। ਘੱਟ ਜਾਣਾ, ਬੱਤੀ ਜਾਂਦੀ ਹੈ ਤੇ ਨਹੀਂ ਬੈਠਾ ਜਾਂਦਾ। ਤੁਸੀਂ ਕਿਉਂ ਜਾਂਦੇ ਹੋ? ਮਤਲਬ ਕੀ ਗੱਲ ਆ ਉੱਥੇ? ਲਾਲਾ ਜੀ ਹੁਣ ਤੇ ਮੈਂ ਕਿਸੇ ਬੈਠਕ 'ਚ ਵੀ ਨਹੀਂ ਜਾਂਦਾ। ਮੈਂ ਏਸੀ ਤੋਂ ਇਲਾਵਾ ਕਿਸੇ ਬੈਠਕ 'ਚ ਨਹੀਂ ਜਾਂਦਾ। ਹੁਣ ਤੇ ਵੇਖ ਲਓ, ਪਹਿਲੋਂ ਗੱਦੇ ਵਿਛਾਉਂਦੇ ਸੀ, ਸੋਫੇ ਵਿਛਾਉਂਦੇ ਸੀ, ਹੁਣ ਤੇ ਥੱਲੇ ਕਲੀਨ ਵਿਛਾ ਕੇ ਬੈਠੇ ਹੁੰਦੇ। ਮੈਂ ਨਹੀਂ ਜਾਂਦਾ, ਨਹੀਂ ਜਾਂਦਾ, ਨਹੀਂ ਜਾਂਦਾ। ਬਸ ਮੇਰਾ ਪੁੱਤਰ ਮਿਹਨਤ ਕਰ। ਇਹਨਾਂ ਲੋਕਾਂ ਨੂੰ ਲਾਲਾ ਜੀ ਤੁਹਾਡੀਆਂ ਮਿਹਨਤਾਂ ਦਾ ਕੀ ਪਤਾ। ਰੱਬ ਦਾ ਵਾਸਤਾ ਜੇ ਤੁਹਾਨੂੰ। ਮੈਂ ਤੁਹਾਨੂੰ ਦੱਸਣਾ ਵਾ ਜੀ, ਮਰਾਸੀ ਸਾਹਿਬ ਮੇਰੀ ਗੱਲ ਸੁਣ ਲਓ। ਸੁਣ ਲੈ ਯਾਰ, ਸੁਣ। ਚੱਲ ਯਾਰ, ਜੇ ਤੇਰੇ ਨਾਲ ਹਮ ਕਲਾਮ ਹੋ ਹੀ ਪਿਆ ਤੇ ਸੁਣ। ਯਾਰ ਮਰਾਸੀ ਦੱਸ ਲੈ ਯਾਰ, ਦੱਸ। ਉਹ ਪੇਂਡੂਓ ਦੱਸੋ ਕੀ ਗੱਲ ਆ? ਇੰਜ ਨਹੀਂ ਕਹੀਦਾ ਕਿਸੇ ਨੂੰ ਮਰਾਸੀ ਸਾਹਿਬ। ਇਹ ਖਾਨ ਸਾਹਿਬ ਬੜੇ ਵੱਡੇ ਲੋਕ ਹੁੰਦੇ ਆ, ਲੋਕਾਂ 'ਚ ਹਾਸੇ ਵੰਡਦੇ ਆ, ਇਹ ਬੜੇ ਅੱਛੇ ਲੋਕ ਹੁੰਦੇ ਆ। ਲੇਕਿਨ ਲਾਲਾ ਜੀ ਤੁਹਾਡੀਆਂ ਮਿਹਨਤਾਂ ਵੀ ਤੇ ਮੈਂ ਦੱਸਣਾ ਭੁੱਲ ਗਿਆ। ਮੇਰੇ ਲਾਲੇ ਨੇ ਇੱਕ ਘਰ ਦਾ ਇੱਕੋ ਹੀ ਭਰਾ ਸੀ, ਉਹਦੇ ਸਾਰੇ ਭੈਣ ਭਰਾ ਮਾਰ ਦਿੱਤੇ। ਓਏ ਹੋਏ, ਉਹ ਜਿਹੜਾ ਹੈਗਾ ਹੀ ਇੱਕੋ ਸੀ ਤੇ ਉਹਦੇ ਭੈਣ ਭਰਾ ਕਿੱਦਾਂ ਮਾਰ ਦਿੱਤੇ? ਮੂੰਹ ਬੋਲੇ ਉਹਦੇ ਕਿੰਨੇ ਬਣੇ ਸੀ। ਅੱਛਾ ਅੱਛਾ, ਠੀਕ। ਇੱਕ ਇਕਲੌਤਾ ਪੁੱਤਰ ਸੀ ਘਰਦਿਆਂ ਦਾ ਤੇ ਉਹਦੇ ਸਾਰੇ ਹੀ ਭੈਣ ਭਰਾ ਮਾਰ ਦਿੱਤੇ। ਪਤਾ ਨਹੀਂ ਕੀ ਹੋ ਜਾਂਦਾ ਮੈਨੂੰ ਯਕਦਮ। ਮੈਂ ਨਾ ਬੜਾ ਮੈਂ ਮਹਿਸੂਸ ਕਰਿਆ ਜਦੋਂ ਤੁਸੀਂ ਆਏ ਸੀ ਨਾ, ਤੁਸੀਂ ਬਹੁਤ ਜਲਾਲੀ ਤਬੀਅਤ 'ਚ ਸੀ। ਐਸਾ ਤੁਸੀਂ ਇਮੋਸ਼ਨਲ ਹੋ ਕੇ ਕਾਫੀ ਹੋ ਗਏ ਹੋ। ਮੈਂ ਦੇਖ ਰਿਹਾ ਇਹਨੂੰ ਵੀ ਮੈਸੇਜ ਤੋਂ ਰੋਕ ਕੇ ਨਾਲ ਰੱਖਿਆ ਨਾ। ਉਹਦੇ ਐਸੀ ਦੀ ਤੈਸੀ। ਕੀ ਐਸੀ ਦੀ ਟੈਸੀ ਦੇਖ ਖੋਲੀ ਹੈ ਤੂੰ। ਲਾਲਾ ਜੀ ਗੱਲ ਸੁਣੋ। ਲਾਲਾ ਜੀ ਪਤਾ ਕੀ ਗੱਲ ਆ, ਇਹ ਮੁੰਡਾ, ਹੁਣ ਇਹਦੀ ਗੱਲ ਸੁਣ, ਹੁਣ ਇਹਦੀ ਸੁਣ ਲਓ। ਤੁਹਾਡਾ ਦਿਲ ਕਰ ਰਿਹਾ ਨਾ ਇਹਨੂੰ ਮੈਂ ਮਾਰਾਂ, ਕੁੱਟਾਂ, ਇਹਦੀ ਲੱਤ ਲਾ ਦਿਆਂ, ਬਾਂਹ ਲਾ ਦਿਆਂ, ਕਰ ਰਿਹਾ ਨਾ ਉਦੋਂ ਦਾ। ਮੈਨੂੰ ਪਤਾ ਇਹਦੀਆਂ ਹਰਕਤਾਂ, ਲੇਕਿਨ ਇਹਦੀ ਹੁਣ ਗੱਲ ਸੁਣ। ਮਿੰਟਾਂ 'ਚ ਮੈਨੂੰ ਸੁਸਤੀ ਪੈਂਦੀ ਏ। ਦੇਖੋ ਇਸ ਤੋਂ ਵੱਡੀ ਕੀ ਬਦਮਾਸ਼ੀ ਹੁੰਦੀ, ਮਿੰਟਾਂ 'ਚ ਉਹਨੂੰ ਸੁਸਤੀ ਪੈ ਜਾਂਦੀ। ਉਹ ਲਾਲਾ ਜੀ ਠਹਿਰ ਜੋ ਇੱਕ ਮਿੰਟ, ਗੱਲ ਉਹਦੀ ਵੀ ਸੁਣ ਲਓ ਮੇਰੇ ਕੋਲੋਂ, ਉਹਦੀਆਂ ਕਰਤੂਤਾਂ ਸੁਣ ਲਓ ਪਹਿਲੇ। ਇਹਨੂੰ ਕੋ ਬਾਹਰ ਉਹ ਸੁਣ ਲਓ ਬਾਹਰ ਕੀ ਤੁਸੀਂ। ਕੱਟ ਕੇ ਉਹ ਮੈਂ ਹੁਣ ਦੱਸ ਦਵਾਂ, ਹੁਣ ਮੈਂ ਦੱਸ ਹੀ ਦਵਾਂ ਤੁਹਾਨੂੰ। ਗੱਲ ਸੁਣੋ, ਗੱਲ ਇਹ ਆ, ਇਹ ਤਕਰੀਬਨ 1.5-2 ਮਹੀਨੇ ਪਹਿਲੇ ਸਕੇ 2 ਭਰਾ ਵੜ ਦਿੱਤੇ ਨੇ ਵੀ ਥਾਣੇ 'ਚ। ਮੈਂ ਜ਼ਲੀਲ ਹੁੰਦਾ ਆਇਆ, ਯਕੀਨ ਕਰ। ਉਹ ਪੁਲਿਸ ਵਾਲਾ ਮੇਰੇ ਮਗਰ ਉਹਨੇ ਕਿਹਾ ਇਹਨੂੰ ਰੋਕਣਾ ਕਿ ਨਹੀਂ ਰੋਕਣਾ। ਅੱਗੇ ਵੀ 3-4 ਨੇ ਬੰਦੇ ਮਾਰੇ, ਹੁਣ ਫਿਰ ਇਹ 2 ਭਰਾ ਵੜ ਦਿੱਤੇ। ਭਾਜੀ ਖਲੋਤੇ ਘੋੜੇ 'ਚ ਛੁਰੀ ਮਾਰ ਦਿੰਦਾ ਵਾ। ਖੋਤਾ ਰੇੜੀ ਵਾਲਾ ਨਹੀਂ ਲਾਲਾ ਜੀ ਹੁੰਦੇ, ਖੋਤਾ ਰੇੜੀ ਵਾਲੀ। ਉਹ ਖੋਤਾ ਰੇੜੀ ਜਾ ਰਹੀ ਆ, ਖੋਤੇ ਦੇ ਉੱਤੇ ਸਿੱਧਾ ਹੀ ਨੇਜ਼ਾ ਮਾਰਤਾ ਉਹਦੇ ਲੱਕ 'ਚ। ਉਹਦੇ ਨਹੀਂ, ਉਹ ਕੋਚਵਾਨ ਜਿਹੜਾ ਖੋਤੇ ਦਾ, ਉਹਨੇ ਅੱਗੇ ਹੋ ਗਿਆ ਤੇ ਉਹਦੇ ਵੀ ਸਿੱਧੇ ਇੰਜ ਮਾਰਿਆ, ਉਹਦੇ ਇੱਥੋਂ ਛੁਰੀ ਵੱਜੀ, ਇੱਥੋਂ ਲਾਲਾ ਜੀ ਬਾਹਰ ਆ ਗਈ। ਇਹਦਾ ਮੈਂ ਤੁਹਾਨੂੰ ਕੀ ਦੱਸਾਂ ਕੰਮ। ਇਹਦੇ ਘਰ ਦੇ ਤੇ ਬੜੀ ਮੁਸ਼ਕਲ ਇੱਥੇ ਮੈਨੂੰ ਛੱਡ ਕੇ ਗਏ ਆ। ਫਿਰ ਉਹੀ ਸਿਆਪਾ ਸ਼ੁਰੂ ਹੋਣ ਲੱਗਾ ਮੈਨੂੰ ਤੋਂ। ਫਿਰ ਉਹਦੀ ਅੱਖ 'ਚ ਮੈਨੂੰ ਲਾਲੀ ਨਜ਼ਰ ਆਉਣ ਲੱਗ ਪਈ ਹੈ। ਗੱਲ ਇਹ ਆ, ਦੇਖੋ ਮੇਰੀ ਗੱਲ ਸੁਣੋ। ਆ ਪਿੱਛੇ ਜੇ ਆ ਪਰਸੋਂ ਚੌਥ ਦੀ ਹਾਲੇ ਗੱਲ ਆ, 2 ਮਿੰਟ ਲਈ ਇੱਥੋਂ ਨਿਕਲਿਆ। ਕਿੱਦਾਂ ਜੀ ਮੈਂ ਆਇਆ 2 ਮਿੰਟ ਲਈ ਬਾਹਰ ਗਿਆ ਵਾ, ਬਾਹਰ ਮੱਛੀ ਵੇਚਣ ਵਾਲਾ ਆਇਆ, ਉਹਦਾ ਬੁਗਦਾ ਫੜਿਆ, ਉਹਦੀ ਧੌਣ ਤੇ ਮਾਰ ਦਿੱਤਾ। ਉਹ ਭਾਜੀ ਉਹਦੀ ਧੌਣ ਉਹ ਡਿੱਗੀ, ਉਹ ਮੱਛੀ ਵਾਲੇ ਦੀ ਧੌਣ ਉਹ ਡਿੱਗੀ। ਉਹਨੇ ਉਹਨੇ ਕਿਹਾ ਇਹ ਤੇ ਮੈਨੂੰ ਬਾਕੀ ਵੀ ਚੀਜ਼ਾਂ ਨੇ ਹੱਥ ਬਾਹ ਵੀ ਲਾ ਦੇਣੇ। ਉਹਨੇ ਧੌਣ ਉੱਥੋਂ ਜਲਦੀ ਉਹਨੇ ਸਾਈਕਲ ਫੜਿਆ, ਨਿਕਲ ਗਿਆ। ਬਾਕੀ ਉੱਥੇ ਹਾਂ, ਉਹ ਧੌਣ ਉੱਥੇ ਹੀ, ਉਹ ਧੌਣ ਪਿੱਛੇ ਉਹਨੂੰ ਵਾਦਾ ਮਾਰੀ ਵਾ, ਮੈਨੂੰ ਤੇ ਲੈ ਜਾ। ਜਿੰਨਾ ਕੁ ਬਚ ਗਿਆ ਬਹੁਤ ਭਾਜੀ ਤੁਸੀਂ ਲਾਲਾ ਜੀ ਯਕੀਨ ਕਰੋ ਕਿ ਇਹ ਪਿਛਲਾ ਕਮਰਾ ਇਹਨੇ ਸਿਰਫ ਔਜ਼ਾਰਾਂ ਨਾਲ ਭਰਿਆ। ਮੈਨੂੰ ਹੁਣੇ ਇਹਨੂੰ ਕਵਣਾ, ਇਹਨੇ ਮਿੰਟ 'ਚ ਜਾਣਾ, ਲਿਆ ਕੇ ਨੇ ਸਿੱਧੇ ਤੁਹਾਨੂੰ ਫੈਰ ਮਾਰ ਦੇਣੇ। ਉਹ ਏਦਾਂ ਦਾ ਅਥਰਾ ਬੰਦਾ। ਲਾਲਾ ਨਾ ਕਰੀ ਕੁਛ। ਇਹਨੂੰ ਬਿਮਾਰੀ ਇਹ ਆ, ਅੱਛਾ ਸ਼ਰੀਫ ਬੰਦੇ ਨੂੰ ਛੱਡ ਦਿੰਦਾ, ਜਿਹੜਾ ਤੇ ਅੱਗੇ ਬਦਮਾਸ਼ੀ ਕਰੇ ਨਾ। ਓਏ ਭਾਜੀ ਮੈਂ ਤੁਹਾਨੂੰ ਲਾਲਾ ਜੀ, ਮੈਂ ਤੁਹਾਨੂੰ ਕੀ ਇਹਦੀ ਤੁਸੀਂ ਗੱਲ, ਇਹ ਮਸਕਰੇ ਨੇ, ਇਹ ਸ਼ੁਗਰ ਮੇਲਾ ਲੱਗੇ ਰਹਿੰਦੇ ਨੇ ਵਿੱਚ ਜਾ। ਭਾਜੀ ਸਾਡੇ ਇੱਥੇ ਥੱਲੇ ਉਸਮਾਨ ਤਿੱਕਾ ਛਾਪ ਵਾਲਾ ਵਾ, ਉੱਥੇ ਗਿਆ 1 ਮਿੰਟ ਦਾ ਕਹਿ ਕੇ ਜਾਂਦਾ ਸਿਰਫ
ਕਿ ਭਾਜੀ ਮੈਂ 1 ਮਿੰਟ ਆਇਆ, ਮੈਂ ਕਿਹਾ ਵਾਸ਼ਰੂਮ ਜਾਂਦਾ। ਭਾਜੀ ਇਹ ਗਿਆ ਵਾ, ਵਾਪਸ ਆਇਆ, ਉਸਮਾਨ ਮਗਰ ਆ ਗਿਆ, ਮੁੰਡਾ ਨਾਲ, ਉਹਨੇ ਭਾਜੀ ਪੂਰੀ ਬਾਂਹ ਸੜੀ ਉਹਦੀ। ਮੈਂ ਕਿਹਾ ਕੀ ਹੋਇਆ? ਕਹਿੰਦਾ ਜੀ ਉੱਥੇ ਆਇਆ ਵਾ, ਉਹ ਸੀਖਾਂ ਲਾ ਰਿਹਾ ਸੀ, ਉਹਦੀ ਇੱਥੋਂ ਗੁੱਟ ਫੜਿਆ ਵਾ, ਫੜ ਕੇ ਦਬ ਉਹਨੂੰ ਕੋਲਿਆਂ ਦੇ ਉੱਤੇ ਰੱਖਤਾ। ਉਹਦੇ ਭਾਜੀ ਇੱਥੋਂ ਨਾੜਾਂ, ਚਰਬੀਆਂ, ਉਹ ਅਜੀਬ ਜਿਹਾ ਹੋ ਗਿਆ, ਯਕੀਨ ਕਰੋ। ਮੈਂ ਕਿਹਾ ਉਹਨੂੰ ਕਿਉਂ ਕੀਤਾ? ਕਹਿੰਦਾ ਜੀ ਉਹ ਮੇਰੇ ਸਾਹਮਣੇ ਬਦਮਾਸ਼ੀ ਕਰ ਰਿਹਾ ਸੀ, ਡੱਬ ਨਾਲ ਪਿਸਤੌਲ ਲਾਈ ਫਿਰਦਾ ਸੀ। ਲਾਲਾ ਮੈਨੂੰ ਡਰ ਲੱਗਣ ਡਿਆ, ਲਾਲਾ ਤੂੰ ਚਲੀਏ। ਉਹ ਠਹਿਰ ਜਾ ਯਾਰ, ਕੀ ਹੋਗਾ? ਮੈਂ ਨਹੀਂ ਬੈਠਾ। ਤਰੀਆਂ ਨਾ ਹਵਾ ਲੱਗਦੀਆਂ ਸਾਡੀਆਂ, ਤਰੀਆਂ ਨਾ ਟੈਕਾ ਤੇ ਭੋਰਾ ਵੀ ਨੀਗਾ। ਭਾਜੀ ਇਹ ਤਾਂ ਪੂਰਾ ਮਹੱਲੇ 'ਚ ਮਸ਼ਹੂਰ ਨੇ। ਮਹੱਲੇ 'ਚੋਂ ਕੀ ਤੇਰਾ ਨਾਮ ਆ? ਡਰਪੋਕ ਸ਼ਾਹਪੁਰੀਆ ਪੂਰਾ ਨਾਮ ਮੇਰਾ ਵੱਜਦਾ। ਡਰਪੋਕ ਸ਼ਾਹਪੁਰੀਆ ਨਾਮ ਵੱਜਦਾ ਪੂਰਾ। ਬੁਜ਼ਦਲੀ ਚ ਨਾਮ ਹੋਇਆ, ਬੁਜ਼ਦਲੀ ਚ ਹਾਂ, ਬੜਾ ਨਾਮ। ਬਰੂਸਲੀ ਤੇ ਬੁਜ਼ਦਲੀ ਇਹ ਦੋਵੇਂ ਇਕੱਠੇ ਇਹਨਾਂ ਨੇ ਇੱਕੋ ਉਸਤਾਦ ਕੋਲ ਸਿੱਖਿਆ। ਆ ਭਾਜੀ ਮਹੀਨਾ ਪਹਿਲੇ ਮੇਰੇ ਨਾਲ ਤੁਰਿਆ ਜਾ ਰਿਹਾ ਸੜਕ ਤੇ, ਬਿਲਕੁਲ ਮੈਂ ਇੱਕਦਮ ਵੇਖਿਆ ਤਾਂ ਹੈ ਨਹੀਂ। ਉਹ ਮੈਂ ਕਿਹਾ ਕਿੱਥੇ ਗਿਆ? ਮੈਂ ਦੇਖਿਆ ਤੇ ਸਾਹਮਣੇ ਕਸਾਈ ਦੀ ਦੁਕਾਨ, ਤੇ ਕਸਾਈ ਦੇ ਅੰਦਰ ਵੜ ਕੇ ਉਹਦੀਆਂ ਦੋਵੇਂ ਛੁਰੀਆਂ ਪਾਈਆਂ ਤੇ ਉਹਨੂੰ ਲੰਮੇ ਪਾਇਆ, ਤੇ ਇੰਜ ਲੱਗਾ ਜੋ ਉਹਦੇ ਮਾਰਨ ਪਿੱਛੋਂ ਨੱਟ ਪਾ ਦਾਂਗਾ ਮੈਂ, ਨੱਟ ਪਾ ਦਾਂਗਾ ਪਿੱਛੋਂ ਭਾਜੀ। ਮੈਂ ਇੰਜ ਦੋਵੇਂ ਇਹਦੇ ਬਾਂਹ ਫੜੇ ਨੇ। ਇਹਨੇ ਮੈਨੂੰ ਕਿਹਾ ਭਾਜੀ ਮੈਂ ਤੇ ਮਾਰਨੀਆਂ ਨੇ, ਜਾਂ ਤੁਸੀਂ ਖਾ ਲਓ ਜਾਂ ਇਹਨੂੰ ਮਾਰ ਦਿਓ। ਮੈਂ ਕਿਹਾ ਭਾਈ ਮੈਂ ਕੋ ਖਾਵਾਂ? ਸਿੱਧੀਆਂ ਇਹਨੇ ਇਹਦੇ ਦੋਵੇਂ ਜਿਹੜੇ ਨਾ ਇੱਥੇ ਸਿੱਧੀਆਂ ਇੰਜ ਪਰੋ ਕੇ, ਪਰੋ ਫਿਰ ਕੱਲੀਆਂ ਪਰੋਈਆਂ ਨਹੀਂ, ਪਰੋ ਕੇ ਇੰਜ ਥੱਲੇ ਲੱਤਾਂ ਤੱਕ ਲੈ ਕੇ ਆਇਆ। ਲਾਲਾ ਚੱਲੀਏ। ਠਹਿਰ ਜਾ ਨਾ। ਲਾਲਾ ਅੱਛਾ ਖਾਰ ਕਿੱਥੋਂ ਖਾਂਦਾ? ਗੁੱਸਾ ਕਿੱਥੋਂ ਚੜਦਾ ਇਹਨੂੰ? ਕਿੱਥੋਂ? ਸ਼ਰੀਫ ਬਣ ਕੇ ਤੁਸੀਂ ਬੈਠੇ ਰਹੋ, ਤੁਸੀਂ ਕੋਈ ਗੱਲਬਾਤ ਨਹੀਂ। ਕੁਛ ਨਹੀਂ ਕਹੇਗਾ। ਜਿੱਥੇ ਇਹਨੂੰ ਕੋਈ ਪਤਾ ਲੱਗੇ ਵੀ ਇੱਕ ਬੰਦਾ ਬਦਮਾਸ਼ੀ ਕਰ ਰਿਹਾ, ਆਉਂਦਿਆਂ ਕੋਈ ਇੰਜ ਕਰਕੇ ਟਰਨੈਲਬਾਜ਼ੀ ਕਰ ਰਿਹਾ, ਕੋਈ ਇਹ ਦੱਸ ਰਿਹਾ, ਉੱਥੇ ਇਹਦਾ ਦਿਮਾਗ ਖਰਾਬ ਹੁੰਦਾ ਜੇ ਭਾਜੀ। ਮੈਂ ਇਹਨੂੰ ਦੇਖਿਆ। ਫਿਰ ਕਤਲ ਤੋਂ ਖਲੋਰੇ ਨਹੀਂ ਖਲੋਂਦਾ। ਹਾਂ, ਬਲੱਡ ਮੇਰੇ ਚ ਨਾ ਕਮੀ ਹੋ ਜਾਂਦੀ ਹੈ, ਕਮੀ। ਉਹ ਫਿਰ ਬੜੀ ਮੁਸ਼ਕਲ। ਫਿਰ ਲੋਕਾਂ ਦਾ ਖੂਨ ਪੀਂਦਾ ਭਾਜੀ। ਮੈਂ ਤੁਹਾਨੂੰ ਦੱਸਾਂ, ਬੱਚਾ ਆ ਰਿਹਾ 14-15 ਸਾਲ ਦਾ, ਪਤਾ ਨਹੀਂ ਕੀ ਬੇਟਾ ਉਹਦੇ। ਇੱਥੇ ਤੁਸੀਂ ਉਹ ਫਿਲਮਾਂ ਦੇਖੀਆਂ ਜਿਹੜੀ ਇੰਗਲਿਸ਼ ਇੱਥੋਂ ਖੂਨ ਪੀਂਦੇ ਨੇ? ਭਾਜੀ ਉਹਦੀ ਧੌਣ ਤੇ ਨੇ ਚੱਕ ਪਾਇਆ ਵਾ, ਯਕੀਨ ਕਰੋ ਉਹਦਾ 2.5-3 ਲੀਟਰ ਖੂਨ ਪੀ ਗਿਆ। ਉਹ ਬੱਚਾ ਬਿਲਕੁਲ ਇੰਜ ਹੋ ਗਿਆ। ਉਹਦੇ ਲੋਕਾਂ ਨੇ ਸ਼ਰਾਬ ਪੀ ਗਿਆ, ਖੂਨ ਪੀ ਗਿਆ ਭਾਜੀ। 3 ਲੀਟਰ। ਤਾਂ ਭਾਜੀ ਇੱਕ ਬਦਮਾਸ਼ ਕਿਸੇ ਆਇਆ ਕੋਈ, ਤੇ ਉਹਨੇ ਇੱਥੇ ਡੱਬ ਤੇ ਪਿਸਤੌਲ ਲਾਇਆ। 2 ਭਰਾ ਸੀ, ਪੀਲੇ ਰੰਗ ਦਾ ਪਰਨਾ ਲਿਆ ਉਹਨੇ, 2 ਭਰਾ ਉਹ ਤੁਰੇ ਆ ਰਹੇ ਨੇ, ਠੀਕ ਆ ਜੀ। ਉਹ ਪਰਨਾ ਉਹਨੇ ਲਿਆ, ਉਹ ਆ ਕੇ ਉਹਨਾਂ ਨੇ ਦੇਖਿਆ, ਉਹਨਾਂ ਨੇ ਕਿਹਾ ਓਏ ਕੀ? ਇਹਨੇ ਕਿਤੇ ਵੇਖਿਆ, ਉਹਨਾਂ ਨੇ ਕਿਹਾ ਓਏ ਕੀ ਵੇਖਦਾ? ਓਏ ਮੇਰੇ ਮੌਲਾ ਭਾਜੀ, ਰੰਗ ਮੈਂ ਛੱਡ ਦਿੰਨਾ ਵਾ। ਉਹਨੂੰ ਕਹਿਣਾ ਹੀ ਨਹੀਂ ਸੀ ਚਾਹੀਦਾ, ਉਹਨੂੰ ਕਹਿਣਾ ਹੀ ਨਹੀਂ ਸੀ ਚਾਹੀਦਾ। ਭਾਜੀ ਇਹਨੇ ਇੱਟ ਫੜੀ, ਅੱਧੀ ਇੱਟ ਫੜ ਕੇ ਨੇ ਛੱਡ ਵੀ ਮਾਰੀ। ਇੱਟ ਦੀ ਜਿਹੜੀ 80 ਨੁੱਕਰ ਨਾ ਉਹਦੇ ਆ ਵੱਜਾ, ਨੱਕ ਤੇ ਵੱਜੀ, ਹੱਡੀ ਤੋੜ ਦਿੱਤੀ ਉਹਦੀ ਨੱਕ ਦੀ। ਨਹੀਂ ਹਾਂ, ਬਦਮਾਸ਼ੀ ਨਹੀਂ ਚੱਲਦਾ ਭਾਜੀ ਇਹਦਾ ਵੀ। ਮੈਂ ਕੀ ਕਰਾਂ? ਤੁਸੀਂ ਏਦਾਂ ਕਰੋ, ਮੈਂ ਇਹਨੂੰ ਰੱਖ ਲੈਣਾ, ਮੈਂ ਇਹਨੂੰ ਸਿਖਾ ਲੈਣਾ, ਤੁਸੀਂ ਇਹਨੂੰ ਲੈ ਜਾਓ ਆਪਣੇ ਨਾਲ ਰੱਖ। ਨਹੀਂ ਭਾਈ, ਨਹੀਂ ਭਾਜੀ, ਮੈਂ ਕੱਲ ਤੋਂ ਮੋਟਰਸਾਈਕਲਾਂ ਦੇ ਕੰਮ ਤੇ ਚੱਲਾਂ ਮੈਂ। ਮੇਰੀ ਗੱਲ ਨਹੀਂ ਗੱਲ ਨਹੀਂ ਗੱਲ ਤੇ ਸੁਣੋ ਨਾ। ਇੰਜ ਨਾ ਜਾਓ। ਇੰਜ ਪਤਾ ਕੀ ਗੱਲ ਆ? ਨਹੀਂ ਮੇਰੀ ਗੱਲ ਸੁਣੋ ਭਾਈ, ਮੈਂ ਇੰਜ ਵੀ ਨਹੀਂ ਜਾਣ ਦਿੰਦਾ ਉਹ। ਪਲਾਸਕਟ ਦਾ ਪਿਸਤੌਲ ਹੈ, ਕੋਈ ਨਹੀਂ ਆਦਾ। ਤੇਰੇ ਚਪਾਰਾ ਵੀ ਪਲਾਸਕਟ ਦਾ ਹੀ ਪੈਣਾ ਹੈ, ਇਹਨੂੰ ਥੱਲੇ ਕੱਢ ਲਾ ਜਵਾਨ। ਮੈਂ ਬਾਹਰ ਜਾ ਕੇ ਛੱਡ ਦੇਣਾ ਭਾਜੀ, ਮੈਂ ਛੱਡ ਦੇਣਾ। ਓਏ ਯਾਰ ਮੇਰੀ ਗੱਲ ਸੁਣ ਲੈ ਯਾਰ। ਦੱਸੋ ਮੇਰਾ, ਇਹਨੂੰ ਦੱਸੋ। ਮਹੱਲੇ ਚ ਡਾਕਟਰ ਅੱਕੇ ਪਏ ਆ ਮੇਰੇ ਤੋਂ। ਹਾਂਜੀ, ਉਹ ਕਹਿੰਦੇ ਜਦੋਂ ਵੀ ਇਹਨੂੰ ਟੀਕਾ ਲਾਉਣਾ ਵਾ ਰੋਂਦਾ ਹੀ ਨਹੀਂ ਹੈ, ਰੋਂਦਾ ਹੀ ਨਹੀਂ ਹੈ। ਹਰ ਗੱਲ ਹੁਣ ਅੱਜ ਭਾਈ ਜੀ ਤੁਹਾਨੂੰ ਜਾਸਦਾ ਪਤਾ ਕੀ ਗੱਲ ਆ? ਉਹ ਟੀਕੇ ਦੀ ਗੱਲ ਸੁਣ ਲਓ। ਇਹਨੇ ਸਿਰਿੰਜ ਫੜੀ ਕਿਤੋਂ, ਪਤਾ ਨਹੀਂ ਕਿੱਥੋਂ, ਇੰਜ ਨੇ ਨਾ ਇੰਜ ਲੁਕੋ ਕੇ ਆ ਗਿਆ। ਸਾਹਮਣੇ ਇੱਕ ਬੰਦਾ ਤੁਰਿਆ ਆ ਰਿਹਾ, ਉਹਨੂੰ ਕਹਿੰਦਾ ਭਾਜੀ ਲੱਗਦਾ ਤੁਹਾਡੀ ਅੱਖ 'ਚ ਕੋਈ ਚੀਜ਼ ਆ। ਇੰਜ ਅੱਖ ਕਰਕੇ ਉਹਦੇ ਸੈਂਟਰ 'ਚ ਸਿਰਿੰਜ ਪਰੋਤੀ, ਜਿਹੜੀ ਸ਼ਾਇਦ ਹੱਥ 'ਚ ਹੋਵੇ, ਸਿੱਧੀ ਸਿਰਿੰਜ ਉਹਦੇ ਡੇਲੇ ਦੇ ਅੰਦਰ ਭਾਜੀ। ਲਾਲਾ ਜੀ ਉਹਦਾ ਨੂਰ ਚੋ ਗਿਆ, ਓਏ ਹੋਏ ਹੋਏ। ਉਹਦਾ ਕੋਹੇ ਨੂਰ ਸਾਰਾ ਚੋ ਗਿਆ। ਜਾਤਾ ਭਾਈ। ਨਹੀਂ ਬੈਠੋ ਆ, ਹਾਲੇ ਤਾਂ ਮੈਂ ਤੁਹਾਨੂੰ ਰੋਟੀ ਪਾਣੀ ਖਵਾਉਣੀ ਹਾਂ ਠਹਿਰ। ਭਾਜੀ, ਲਾਲਾ ਜੀ ਮੈਂ ਸ਼ੇਖਪੁਰੇ ਬਾਜੀ ਵੱਲੋਂ ਹੋਵਾਂ ਤੇ ਓਏ ਤੇਰੀ ਅੱਗੋਂ ਤੇਰੀ ਵੀ ਬਾਜੀ ਹੈਗੀ ਕੋਈ? ਅੱਛਾ, ਕਿੱਥੇ ਖਲੋਤੀ? ਸ਼ੇਖਪੁਰੇ। ਠਹਿਰੋ ਨਾ 1 ਮਿੰਟ। ਲਾਲਾ ਜੀ ਕੀ ਹੋ ਗਿਆ ਤੁਹਾਨੂੰ? ਭਾਈ ਨਹੀਂ ਸਿੱਖਣਾ ਜੀ, ਨਹੀਂ ਸਿੱਖਣਾ। ਨਹੀਂ ਨਾ ਗੱਲ ਸੁਣੋ ਨਾ। ਅੱਛਾ ਤੂੰ ਮੇਰਾ ਗੱਲ ਸੁਣ ਪੁੱਤਰ, ਦੱਸੋ ਇਹਨਾਂ ਨੂੰ। ਇਹ ਸਵੇਰ ਤੋਂ ਤੁਹਾਡੇ ਘਰ ਆ ਕੇ ਬੱਚੇ ਨੂੰ ਸਿਖਾਇਆ? ਨਹੀਂ ਕੁਛ ਨਹੀਂ ਸਿੱਖਣਾ ਮੈਂ। ਭਾਜੀ ਨੂੰ ਵੀ ਤਕਲੀਫ ਦੇਣੀ ਭਾਈ ਜੀ, ਰਾਮ ਕਰੋ ਅੱਲਾ ਖੈਰ। ਓ ਯਾਰ ਪਤਾ ਕੀ ਮੈਂ ਕਹਿੰਦਾ, ਇੱਥੋਂ ਜਾਵੇ ਮੇਰੇ ਭਾਜੀ, ਮੇਰੇ ਕੋਲੋਂ ਦੀ ਜਾਨ ਛਡਾਓ। ਮੈਂ ਬਹੁਤ ਆਵਾਜ਼ਾਰ ਆ ਸਾਹਮਣੇ ਦੰਦਾਂ ਵਾਲਾ ਡਾਕਟਰ ਆ, ਜੇ ਉਹਨੂੰ ਲੋੜ ਹੀ ਨਹੀਂ ਪੈਂਦੀ ਦੰਦ ਕਿਸੇ ਦੇ ਕੱਢਣ ਦੀ।
ਅੱਛਾ। ਉਹ ਅੰਦਰ ਵੜਨ ਤੋਂ ਪਹਿਲਾਂ ਹੀ ਇਹ ਕੱਢ ਦਿੰਦਾ ਬਾਹਰ ਹੀ ਸਾਰਿਆਂ ਉਹਦੀ ਵੀ ਦਿਹਾੜੀ ਟੁੱਟ ਉਹਦੀ ਵੀ ਦਿਹਾੜੀ ਤੋੜ ਦਿੰਦਾ ਵਾ। ਮੇਰੀ ਗੱਲ ਸੁਣੋ, ਪਤਾ ਕੀ ਗੱਲ ਆ, ਲਾਲਾ ਜੀ ਮੈਂ ਜਨਾਜ਼ਾ ਪੜਾਂ ਉੱਥੇ ਉਹ ਭਾਜੀ ਰੈਕਲਾ ਨਹੀਂ ਹੁੰਦਾ, ਰੈਕਲਾ ਹਾਂ ਰੈਕਲਾ ਉਹੀ ਨਾ ਪਟਾਕਾ ਮਾਰੀ ਪਟਾਕਾ ਮਾਰੀਦਾ ਵਾ ਰੈਕਲਾ। ਇਹਨੂੰ ਲੈ ਜਾਓ ਸਵੇਰੇ, ਉਹ ਰੈਕਲਾ ਵੀ ਆ ਥਾਣੇ ਪਿਆ, ਉਹਨਾਂ ਨੇ ਸਾਰਾ ਕੁਝ ਹਾਂ ਕਿ ਯਾਰ ਆ ਹੱਡੀ ਨਹੀਂ ਹੁੰਦੀ ਪੈਰ ਦੀ, ਆ ਕਿੱਡੀ ਨਾਜ਼ੁਕ ਹੁੰਦੀ ਆ ਭਾਜੀ। ਇੱਥੇ ਉਹ ਰੈਕਲਾ ਇਹਨੇ ਮਾਰਿਆ, ਉਸ ਤੋਂ ਬਾਅਦ ਇੱਥੋਂ ਛੁਰੀ ਇੰਜ ਪਰੋਈ ਆ, ਇਧਰੋਂ ਦੀ ਬਾਹਰ ਕੱਢ ਕੇ ਛੁਰੀ ਦੇ ਨਾਲ ਬੰਦਾ ਟੰਗ ਦਿੱਤਾ ਪੁੱਠਾ ਟੰਗ ਤਾ। ਮੇਰੀ ਗੱਲ ਤੇ ਸੁਣ ਓਹੋ, ਮੈਂ ਤੇ ਭੁੱਖ 'ਚ ਨਾਨ ਚਾਕੂ ਖਾ ਜਾਂਦਾ ਆ। ਲਾ ਹਾਂ ਭਾਜੀ ਤੁਸੀਂ ਨਾ ਇਹਨੂੰ ਲੈ ਓਏ ਭਾਜੀ ਦੇ ਨਾਲ ਜਾਣਾ, ਇਹਨੂੰ ਤੁਸੀਂ ਲੈ ਜਾਓ, ਇਹਨੂੰ ਹਵੇਲੀ ਰੱਖੋ, ਇਹ ਤੁਹਾਨੂੰ ਸਿਖਾਏਗਾ ਵੀ, ਮਸਕਰਾ ਵੀ, ਹਸਾਏਗਾ ਵੀ, ਤੁਹਾਡੇ ਲਾਗੇ ਇਹ ਕਿਸੇ ਨੂੰ ਪਰ ਨਹੀਂ ਮਾਰਨ ਦੇਗਾ ਭਾਜੀ। ਭਾਜੀ ਗੱਲ ਪਤਾ ਕੀ ਹੈ, ਹਾਂਜੀ ਅਸੀਂ ਆਪ ਕਿਰਾਏ ਤੇ ਰਹਿੰਦੇ, ਤੇ ਜਿੱਥੇ ਤੁਸੀਂ ਕਿਰਾਏ ਤੇ ਰਹਿੰਦੇ ਉਹਨੇ ਕਿੰਨਾ ਕੁ ਖਾਣਾ ਪੀਣਾ, ਉਹਦੀ ਕੀ ਖੁਰਾਕ ਆ? ਉਹ ਤੂੰ ਬੈਠਕ ਦਾ 1500 ਮੇਰੇ ਕੋਲ ਲੈ ਲਈ ਤੂੰ। ਲਓ ਬਸ ਇੰਨੀ ਗੱਲ ਸੀ। ਨਹੀਂ ਭਾਈ ਉਹਦਾ ਨਾ 2 ਮਹੀਨੇ ਦਾ ਕਿਰਾਇਆ ਸਿਰ ਤੇ ਚੜਿਆ ਹੋਇਆ। ਉਹ ਵੀ ਦੇ ਦੇਗਾ ਤੇ ਯਾਰ। ਮੈਂ ਵੀ ਸਿਰ ਤੇ ਚੜਿਆ ਤੇਰੇ ਉਹ ਭਾਜੀ ਉਹ ਦੇ ਦੇਗਾ ਕਿਰਾਇਆ, ਤੁਸੀਂ ਤੁਰੇ ਜਾਂਦੇ ਬੰਦੇ ਨੂੰ ਤੇ ਵੱਢ ਕੇ ਉਹਦੇ ਪੈਸੇ ਖੋਹ ਲੈਂਦਾ ਵਾ ਭਾਜੀ ਭਾਜੀ। ਮੈਂ ਮੇਰੀ ਗੱਲ ਸੁਣੋ ਨਾ, ਮੇਰੀ ਗੱਲ ਸੁਣੋ, ਕਰੋ ਨਾ। ਡਰਦੇ ਕਿਉਂ? ਤੁਹਾਡਾ ਵੀ ਤਾਂ ਉਹੀ ਕੰਮ ਆ। ਨਹੀਂ ਭਾਈ ਸਾਡਾ ਕਿੱਥੋਂ ਕੰਮ ਭਾਜੀ, ਸਾਡਾ ਤੇ ਉਹ ਮੈਂ ਬੱਸਾਂ 'ਚ ਸਿਰਫ ਨਾ ਹੱਕ ਹੈਗਾ ਵਾ, ਪਿੰਡੀ ਵਾਲੇ ਭਾਜੀ ਗੱਲ ਤਾਂ ਸੁਣੋ ਨਾ, ਪਿੰਡੀ ਇਸਲਾਮਾਬਾਦ ਵਾਲੇ ਸਾਈਵਾਲ ਗੁਜਰਾਤ ਵੱਡੇ ਟਰਾਲੀਆਂ ਵਗਰੇ ਬਦਮਾਸ਼। ਅੱਜ ਭਾਈ ਛਾ ਗਿਆ ਉਸਤਾਦ, ਅੱਜ ਤੇ ਸਾਡੇ ਤੇ ਰੋ ਆ ਜੀਓ ਸਦਾਤਾ। ਉਹ ਲੱਖ ਲਣ ਤੂੰ ਮਾਮਾ ਨੂੰ ਤੂੰ ਵੱਡੀਆਂ ਗੱਲਾਂ ਕਰ, ਤੂੰ ਉਹਨੂੰ ਕਹਿੰਦੇ ਮੈਂ ਭੁੱਖਾਂ, ਮੈਂ ਨਾਂਗਾ, ਮੈਂ ਮਰ ਗਿਆ, ਮੈਂ ਲੁੱਟਿਆ ਗਿਆ, ਮੈਂ ਡਰਪੋਕ ਬਹੁਤ ਆ। ਇਹੋ ਜੀ ਜਗ੍ਹਾ ਤੇ ਵੱਡੀ ਲੈਵਲ ਗੱਲ ਕਰੀਦੀ ਹੁੰਦੀ, ਅੱਲਾ ਮਾਫੀ ਦੇਵੇ। ਭਾਈ ਉਹ ਪਿਸਟਲ ਵੀ ਨਾਲ ਅੱਗੇ ਨੂੰ ਕਰਨ ਲਿਆ ਸੀ ਸਾਹਮਣੇ। ਸ਼ੁਕਰ ਕਰ ਤੇਰੀ ਹਰ ਗੱਲ ਨੂੰ ਭਾਈ ਨੇ ਧਮਕੀ ਬਣਾਤਾ, ਤੂੰ ਜੋ ਵੀ ਕਿਹਾ। ਆਹੋ ਉਹ ਤਾਂ ਤੂੰ ਕਿਹਾ ਤੇ ਮੈਂ ਉਹਨਾਂ ਦੇ ਕੋਈ ਪੈਰਾਂ ਥੱਲੋਂ ਜ਼ਮੀਨ ਕੱਢੀ ਹੈ, ਨਹੀਂ ਤੇ ਬੇਟਾ ਤੂੰ ਤਾਂ ਸਿੱਧੇ ਮੈਨੂੰ ਮਰਵਾਏ ਸੀ ਫੈਰ। ਉਹ ਨਹੀਂ, ਉਹ ਲੰਗਰੇ ਆ, ਉਹ ਪੈਰਾਂ ਤੋਂ ਨਹੀਂ ਖਲੋ ਸਕਦੇ ਉਹ। ਹਾਂ ਚਲੋ ਓਏ ਤੂੰ ਸ਼ੂ ਤੇ ਲਾਣ ਤੇ ਭੇਜਿਆ, ਸ਼ਰਟ ਕਿਤੇ ਕੋ ਪੁੱਛ ਕੇ ਪਾਈ ਤੂੰ ਹੈ? ਆ ਤੈਨੂੰ ਪੂਰੀ ਤੇ ਆਈ ਨਹੀਂ ਹੈ? ਨਹੀਂ ਮੇਰੀ ਇੱਕ ਮਿੰਟ, ਆ ਸ਼ਰਟ ਮੇਰੀ ਕਸਮ। ਅੱਛਾ ਆ ਸ਼ਰਟ ਆ ਬਦਮਾਸ਼ ਕੀ ਨਿਕਲ ਆਇਆ।